पंजाबी रेडियो यूएसए सुन रहे हो तुसी ते मैं हाँ प्रवीण शर्मा लैके हाजिर हाँ प्रोग्राम खबर ते नज़र प्रोग्राम दे विच अगे वधांगे पर उस तो पहला नज़र मारते चलदे हां साडे इस प्रोग्राम के स्पॉन्सर्स दे उत्ते जिन्हां दे जरिए ये प्रोग्राम तुहाडे तक पहुंचदा है। खालसा इंश्योरेंस एजेंसी वाले ਜਿਹੜੇ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਆ ਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਹੈ ਜੀ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਕਿਸੇ ਵੀ ਤਰ੍ਹਾਂ ਦੀ ਸਲਾਹ ਕਰਨੀ ਹੈ ਸਵਾਲ ਪੁੱਛਣਾ ਹੈ ਤਾਂ ਸੰਪਰਕ ਕੀਤਾ ਜਾ ਸਕਦਾ ਹੈ 415 909 0503 ਤੇ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵਕਾਵਿਲ, ਹਰਨੇਕ ਸਿੰਘ ਪਾਬਲਾ ਰੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਲਿਊਬ ਟਰੱਕ ਵਾਸ਼ ਆਇਲ ਚੇਂਜ ਕਰਨ ਵਾਲੇ, 에ਅਰ ਬ੍ਰੇਕਾਂ ਦਾ ਵੀ ਕੰਮ ਕਰਦੇ ਨੇ। ਲੋਕੇਸ਼ਨ ਹੈ ਜੀ ਸੈਂਤਾ ਨੇਲਾ ਦੀ ਨਿਮਾ ਸਹੋਤਾ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 209 277 0113। ਵੈਸਟ ਕੋਸਟ ਟਰੱਕ ਸਕੂਲ ਵਾਲੇ ਟਰੱਕਾਂ ਦੀ ਸਿਖਲਾਈ ਲੈਣੀ ਹੈ ਤਾਂ ਅਜੀਤ ਅਟਵਾਲ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਹੈ ਜੀ 559 800 0590। ਜ਼ੈਂਡਰ ਗਰੁੱਪ ਵਾਲਿਆਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਹੈ ਜਾਂ ਲੈਣਾ, ਹੋਮ ਲੋਨ, ਘਰ ਵੇਚਣਾ ਹੈ ਤਾਂ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਹੈ ਜੀ 855 905 2575। ਖਬਰਾਂ ਦੇ ਵੱਲ ਵਧਾਂਗੇ, ਜੁੜਦੇ ਹਾਂ ਮਿੰਟੂ ਗੁਰਸੇਗਾ ਜੀ ਦੇ ਨਾਲ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਪਹਿਲੀ ਜੇ ਖਬਰ ਵੱਲ ਵਧੀਏ ਤੇ ਗੱਲ ਸ਼ੁਰੂਆਤ ਕਰੀਏ ਸਿੱਧੂ ਸਾਹਿਬ ਤੋਂ। ਦੱਸਦੇ ਸਿੱਧੂ ਸਾਹਿਬ ਨਹੀਂ ਟਲਦੇ, ਹੁਣ ਅੱਡ ਧਰਨਾ ਦੇਦਾ ਤੇ ਆਪ ਵਾਲੇ ਵੀ ਲਪੇਟੇ ਚ ਲੈ ਲਏ ਆ। ਹਾਂ ਦੇਖੋ, ਨਹੀਂ ਟਲਦਾ ਤਾਂ ਫਿਰ ਰਾਜੇ ਵੜਿੰਗ ਨੂੰ ਕਹਿ ਦੇਣਾ ਚਾਹੀਦਾ, ਟਲ ਜਾ ਵੇ ਬਦਮਾਸ਼ਾ ਟਲ ਜਾ। ਜੀ, ਗਾਣਾ ਅੱਜ ਕੱਲ ਬੜਾ ਚੱਲਦਾ ਪਿਆ, ਇਸ ਤਰ੍ਹਾਂ ਹੀ ਆ ਕਿ ਫਿਰ ਕਹਿ ਦੇਣਾ ਚਾਹੀਦਾ। ਤੇ ਅੱਜ ਰਾਜਾ ਵੜਿੰਗ ਆਪਣੇ ਜ਼ਿਲ੍ਹੇ ਦੇ ਵਿੱਚ ਤੁਰਿਆ ਫਿਰਦਾ ਸੀਗਾ, ਇਸ ਦੌਰਾਨ ਉਹ ਕਹਿ ਵੀ ਗਿਆ ਕਿ ਮੈਂ ਇੱਥੇ ਨਹੀਂ ਚੱਲਣੀ। ਅਗਰ ਚੱਲੀ ਤੇ ਜਾਂਦੀ ਹੈ ਜੀ। ਇਹ ਮੈਂ ਜਿਨ੍ਹਾਂ ਨੂੰ ਕਹਿ ਰਹੇ ਆ ਕਿ ਉਹਨਾਂ ਦੇ ਵਿੱਚ ਕਾਂਗਰਸ ਦੇ ਅੰਦਰ ਹੀ ਇੱਕ ਪਾਰਟੀ ਚੱਲੀ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂ ਅਲੱਗ ਤੋਂ ਇੱਕ ਪਾਰਟੀ ਚਲਾ ਰਹੇ ਆ, ਇਹ ਦੇਖ ਪਾ ਰਹੇ ਆ ਜਾਂ ਨਹੀਂ ਦੇਖ ਪਾ ਰਹੇ, ਬਰਦਾਸ਼ਤ ਕਰ ਪਾ ਰਹੇ ਆ ਜਾਂ ਨਹੀਂ ਕਰ ਪਾ ਰਹੇ, ਪਰ ਇਸੇ ਤਰ੍ਹਾਂ ਹੀ ਚੱਲਦਾ ਪਿਆ ਸੀ ਜੋ ਨਜ਼ਰ ਆ ਰਿਹਾ। ਤਾਂ ਤਕਰੀਬਨ ਇਹੋ ਕੁਛ ਆ। ਜਿਹੜਾ ਸਿੱਧੂ ਦਾ ਧਰਨਾ ਸੀਗਾ ਉਹ ਬਿਜਲੀ ਨੂੰ ਲੈ ਕੇ ਆ। ਤਾਂ ਵੈਸੇ ਤੇ ਜੇ ਆਪਾਂ ਦੇਖੀਏ ਤਾਂ ਇਹਨਾਂ ਨੂੰ ਸਭ ਤੋਂ ਪਹਿਲਾਂ ਤੇ ਇਹ ਜ਼ਰੂਰ ਦੱਸਣਾ ਚਾਹੀਦਾ ਕਿ ਅੱਜ ਜੋ ਇਹ ਫਿਗਰ ਕੋਟ ਕਰਦੇ ਨੇ, ਜੋ ਇਹ ਅੰਕੜੇ ਦਿੰਦੇ ਨੇ, ਉਹ ਠੀਕ ਆ, ਵਾਜਬ ਹੈ, ਇਹਨਾਂ ਦੀਆਂ ਗੱਲਾਂ ਦੇ ਵਿੱਚ ਤਰਕ ਨੇ, ਇਹਨਾਂ ਦੀਆਂ ਗੱਲਾਂ ਦੇ ਵਿੱਚ ਦਰ ਹਕੀਕਤ ਹੈ, ਸਭ ਕੁਛ ਹੈ। ਪਰੰਤੂ ਮਸਲਾ ਤੇ ਇਹ ਹੈ ਨਾ ਕਿ 5 ਸਾਲ ਕਾਂਗਰਸ ਦੀ ਸਰਕਾਰ ਰਹੀ, ਜਿਹਨੂੰ ਤੁਸੀਂ ਮਾਫੀਆ ਰਾਜ ਵੀ ਕਹਿ ਦਿੰਦੇ ਹੋ, ਉਰਫ ਜਿੱਦਾਂ ਐਲੀਅਸ ਨਾਮ ਰੱਖਿਆ ਇਹਨਾਂ ਨੇ, ਮਾਫੀਆ ਰਾਜ। ਤਾਂ ਉਹਦੇ ਵਿੱਚ ਇੱਕ ਨਾਕਾਮੀ ਫਿਰ ਇਹ ਵੀ ਰਹੀ ਹੈ ਨਾ ਕਿ ਤੁਸੀਂ ਇੱਕ ਯੂਨਿਟ ਦਾ ਵੀ ਐਕਸਟਰਾ ਉਤਪਾਦਨ ਨਹੀਂ ਕਰ ਸਕੇ, ਕੋਈ ਥਰਮਲ ਨਹੀਂ ਲਾਇਆ, ਕੋਈ ਹੋਰ ਵੱਡਾ ਪ੍ਰੋਜੈਕਟ ਨਹੀਂ ਲੈ ਕੇ ਆਏ। ਇਹ ਨਾਕਾਮੀ ਰਹੀ ਹੈ ਨਾ। ਅੱਜ ਤੁਸੀਂ ਧਰਨਾ ਲਾ ਰਹੇ ਹੋ, ਵਾਜਬ ਆ, ਜਾਇਜ਼ ਆ, ਔਰ ਉਹ ਤੁਹਾਡਾ ਡੈਮੋਕ੍ਰੇਟਿਕ ਹੱਕ ਵੀ ਆ। ਪਰ ਜਦੋਂ ਵੀ ਤੁਹਾਡੀ ਨਾਕਾਮੀ ਦੀ ਇਬਾਰਤ ਕਿਤੇ ਵੀ ਲਿਖੀ ਜਾਏਗੀ, ਉਸ ਕਹਾਣੀ ਦੀ ਜਦੋਂ ਵੀ ਕਿਤੇ ਗੱਲ ਅੱਗੇ ਟੁਰੇਗੀ, ਤਾਂ ਉਹਦੇ ਵਿੱਚ ਤੁਸੀਂ ਬਰੀ ਨਹੀਂ ਹੋ ਸਕਦੇ, ਕਿਉਂਕਿ ਤੁਸੀਂ ਉਸ ਸਰਕਾਰ ਦਾ ਹਿੱਸਾ ਸੀ। ਤਾਂ ਕੀ ਤੁਸੀਂ ਕਦੇ ਆਵਾਜ਼ ਚੁੱਕੀ ਇਸ ਮੁੱਦੇ ਤੇ ਕਿ ਹਾਂ ਭਾਈ ਬਿਜਲੀ ਉਤਪਾਦਨ ਨੂੰ ਵਧਾਉਣ ਦੀ ਜ਼ਰੂਰਤ ਹੈ, ਕਿਉਂਕਿ ਬਿਜਲੀ ਦੀ ਮੰਗ ਮੁਸਲਸਲ ਵੱਧਦੀ ਜਾਂਦੀ ਹੈ ਹਰੇਕ ਸਾਲ। ਅੱਜ ਜਿੰਨੀ ਹੈ ਉਹ ਅਗਲੇ ਸਾਲ ਉਸ ਤੋਂ ਵੱਧ ਜਾਏਗੀ, ਉਦੋਂ ਅਗਲੇ ਸਾਲ ਫੇਰ ਵੱਧ ਜਾਏਗੀ। ਇਹ ਵੱਧਦੀ ਜਾਣੀ ਹੈ, ਵੱਧਦੀ ਜਾਣੀ ਹੈ। ਜਿਵੇਂ ਜਿਵੇਂ ਤੁਹਾਡਾ ਉਦਯੋਗ ਵਧੇਗਾ ਜਾਂ ਟਿਊਬਵੈਲ ਵਧਣਗੇ, ਇਹ ਵੱਧਦੀ ਜਾਣੀ ਹੈ। ਖੈਰ, ਇਹਨਾਂ ਨੇ ਧਰਨਾ ਲਾਇਆ ਔਰ ਖਾਸ ਤੌਰ ਤੇ ਸਵਾਲ ਜਿਹੜੇ ਆ ਉਹ ਚੁੱਕਣੇ ਸੀਗੇ। ਆਮ ਆਦਮੀ ਪਾਰਟੀ ਦੇ ਖਿਲਾਫ ਤੇ ਧਰਨਾ ਹੀ ਸੀਗਾ, ਤਕਰੀਬਨ ਉਹਨਾਂ ਦੇ ਖਿਲਾਫ ਹੀ ਫਿਰ ਇਹ ਬੋਲੇ ਨੇ। ਤੇ ਨਾਲ ਇਹਨਾਂ ਨੇ ਜੋ ਅੱਜ ਭਗਵੰਤ ਮਾਨ ਗਏ ਸਨ ਵਿਜ਼ਿਟ ਤੇ, ਖਾਸ ਤੌਰ ਤੇ ਮੁਹੱਲਾ ਕਲੀਨਿਕਾਂ ਦੇਖਣ ਜਾਂ ਉੱਥੋਂ ਦੇ ਹਸਪਤਾਲ ਤੋਂ ਇਲਾਵਾ ਜੋ ਸਕੂਲ ਚੱਲਦੇ ਨੇ ਉਹ ਦੇਖਣ ਗਏ ਸੀਗੇ। ਤਾਂ ਉਹਦੇ ਸਾਰੇ ਸੰਦਰਭ ਦੇ ਵਿੱਚ ਇਹਨਾਂ ਨੇ ਕਿਹਾ ਕਿ ਸਾਰਾ ਕੁਛ ਇਹਨਾਂ ਨੇ ਫੋਟੋਗ੍ਰਾਫੀ ਵਾਸਤੇ ਕੀਤਾ ਹੋਇਆ, ਇਹ ਗਾਂ ਇਲੈਕਸ਼ਨਾਂ ਦੇ ਵਿੱਚ ਵਰਤਣਗੇ। ਤਾਂ ਇਸ ਟਾਈਮ ਜ਼ਰੂਰਤ ਹੈ ਕਿ ਪੰਜਾਬ ਵੱਲ ਵੇਖਿਆ ਜਾਵੇ, ਜੋ ਇਹ ਬਿਜਲੀ ਸੰਕਟ ਆ ਇਹਦੇ ਚੋਂ ਨਿਕਲਿਆ ਜਾਵੇ। ਹੋਰ ਵੀ ਕਈ ਗੱਲਾਂ ਉਹਨਾਂ ਨੇ ਕਹੀਆਂ, ਖੈਰ ਜੇ ਆਪਾਂ ਉੱਧਰ ਜਾਵਾਂਗੇ ਤਾਂ ਬਹੁਤ ਲੰਬੀ ਚੌੜੀ ਗੱਲਬਾਤ ਹੋ ਜਾਏਗੀ, ਕਿਉਂਕਿ ਕਾਫੀ ਵੱਡੀ ਉਹਨਾਂ ਦੀ ਬਾਈਟ ਸੀਗੀ ਜਿਹੜੀ ਮੀਡੀਆ ਨੂੰ ਉਹਨਾਂ ਨੇ ਦਿੱਤੀ ਹੈ। ਗੱਲ ਇਹ ਹੈ ਕਿ ਹੁਣ ਇਸ ਸੰਕਟ ਦੇ ਵਿੱਚੋਂ ਜੇ
ਕੋਈ ਉਭਾਰ ਸਕਦਾ ਹੈ ਤਾਂ ਉਹ ਹੈ ਕੇਂਦਰ ਸਰਕਾਰ। ਇਹ ਨਾ ਨਵਜੋਤ ਸਿੰਘ ਸਿੱਧੂ ਦੇ ਵੱਸ ਦਾ ਰੋਗ ਆ, ਕਿਉਂਕਿ ਉਹ ਆਪੋਜੀਸ਼ਨ ਦੇ ਵਿੱਚ ਆ, ਤੇ ਨਾ ਹੀ ਮੈਨੂੰ ਲੱਗਦਾ ਕਿ ਭਗਵੰਤ ਸਿੰਘ ਮਾਨ ਦੇ ਵੱਸ ਦਾ ਰੋਗ ਰਹਿ ਗਿਆ। ਹੁਣ ਇਹਨਾਂ ਦੇ ਵੱਸ ਦਾ ਇਹ ਰੋਗ ਹੈ ਨਹੀਂ, ਇਹ ਰੋਗ ਇਹਨਾਂ ਨੇ ਵਿਗਾੜ ਲਿਆ ਹੈ। ਜਿਵੇਂ ਫੁੰਸੀ ਹੁੰਦੀ ਹੈ, ਤੀਲੀ ਤੋਂ ਬਣ ਗਿਆ ਲੌਂਗ, ਲੌਂਗ ਤੋਂ ਕੋਕਾ, ਫੁੰਸੀ ਤੋਂ ਫੋੜਾ, ਫੋੜੇ ਤੋਂ ਫਿਰ ਕਈ ਵਾਰ ਨਸੂਰ ਬਣ ਜਾਂਦਾ ਹੈ। ਜੇ ਉਹਨੂੰ ਨੋਹ ਦੇ ਨਾਲ ਖੁਰਚੀ ਚੱਲੀਏ, ਖੁਰਚੀ ਚੱਲੀਏ। ਸੋ ਇਹ ਨਸੂਰ ਬਣ ਚੁੱਕਾ ਹੈ। ਏਡੀ ਜਲਦੀ ਇਹਨਾਂ ਸਮੱਸਿਆਵਾਂ ਦਾ ਹੱਲ ਨਹੀਂ ਹੋਏਗਾ, ਤਾਂ ਹੱਲ ਜਿਨ ਕਰਨਾ ਹੈ ਉਹ ਕੇਂਦਰ ਸਰਕਾਰ ਆ। ਤੇ ਅੱਜ ਮੇਰੇ ਖਿਆਲ ਦੇ ਨਾਲ ਭਗਵੰਤ ਮਾਨ ਨੇ ਆਖਿਆ ਕਿ ਅਸੀਂ ਕੋਲਾ ਮੰਤਰੀ ਦੇ ਕੋਲ ਜਾ ਕੇ ਆਪਣੀ ਮੰਗ ਰੱਖੀ ਹੈ, ਡਿਮਾਂਡ ਰੱਖੀ ਹੈ, ਤੇ ਨਾਲ ਇਹ ਵੀ ਆਖਿਆ ਕਿ ਅਸੀਂ ਬਹੁਤ ਜਲਦੀ ਡਾਇਵਰਸਿਫਿਕੇਸ਼ਨ ਵੱਲ ਵਧਣ ਵਾਸਤੇ ਕਦਮ ਚੁੱਕਾਂਗੇ ਤਾਂ ਕਿ ਸਾਡਾ ਜਿਹੜਾ ਬਿਜਲੀ ਵਾਲਾ ਪ੍ਰੈਸ਼ਰ ਹੈ ਉਹ ਘਟੇ। ਤਾਂ ਬਿਲਕੁਲ ਇਹ ਗੱਲ ਸੱਚ ਹੈ, ਔਰ ਇਹ ਗੱਲ ਜਿਹੜੀ ਹੈ ਉਹ ਅੱਜ ਤੋਂ ਤੁਸੀਂ 20 ਦਿਨ ਜਾਂ 25 ਦਿਨ ਪਹਿਲਾਂ ਸੋਚ ਕੇ ਚੱਲ ਪੈਂਦੇ। ਵੈਸੇ ਤੇ ਤੁਹਾਨੂੰ ਸੱਤਾ ਸੰਭਾਲਣ ਤੋਂ ਪਹਿਲਾਂ ਹੀ ਸੋਚ ਲੈਣਾ ਚਾਹੀਦਾ ਹੈ। ਰੋਡ ਮੈਪ ਇਸੇ ਚੀਜ਼ ਨੂੰ ਕਹਿੰਦੇ ਆ। ਤੁਹਾਨੂੰ ਆਪਾਂ ਕਹਿੰਦੇ ਆ ਜ਼ਿੰਦਗੀ 'ਚ ਕਿ ਗੋਲ ਸੈੱਟ ਕਰਕੇ ਤੁਰਨ ਦੀ ਜ਼ਰੂਰਤ ਹੈ। ਤਾਂ ਤੁਸੀਂ ਪਹਿਲਾਂ ਹੀ ਉਲੀਕ ਲੈਂਦੇ। ਆ ਨਰਮੇ ਦਾ ਸੀਜ਼ਨ ਸੀਗਾ, ਨਰਮੇ ਦੀ ਬਿਜਾਵਤ ਵੱਧ ਤੋਂ ਵੱਧ ਕਰਵਾਉਂਦੇ, ਜਾਂ ਮੂੰਗੀ ਲਈ ਲੋਕਾਂ ਨੂੰ ਪ੍ਰੇਰਦੇ, ਮੋਠ ਬੀਜੇ ਜਾ ਸਕਦੇ, ਬਹੁਤ ਕੁਝ ਕੀਤਾ ਜਾ ਸਕਦਾ। ਸੋ ਡਾਇਵਰਸਿਫਿਕੇਸ਼ਨ ਵੱਲ ਲੋਕਾਂ ਨੂੰ ਲਿਆਉਣਾ ਉਦੋਂ ਹੈ ਜਦੋਂ ਝੋਨਾ ਬੀਜ ਲੈਣਗੇ, ਪਨੀਰੀਆਂ ਬੀਜ ਲੈਣਗੇ। ਜ਼ਰੂਰਤ ਇਸ ਗੱਲ ਦੀ ਹੈ ਕਿ ਇਸ ਟਾਈਮ ਨੂੰ ਵਰਤਿਆ ਜਾਵੇ, ਲੋਕਾਂ ਨੂੰ ਅਪੀਲ ਕੀਤੀ ਜਾਵੇ ਕਿ ਬਾਈ ਸਾਡੀ ਬਿਜਲੀ ਵਾਲਾ ਸੰਕਟ ਜਿਹੜਾ ਬਹੁਤ ਜ਼ਿਆਦਾ ਵਿਗੜ ਗਿਆ, ਔਰ ਸਾਡਾ ਨਹੀਂ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਮੈਂ ਅੱਜ ਉਹਨਾਂ ਦਾ ਡਾਟਾ ਚੈੱਕ ਕਰਦਾ ਪਿਆ ਸੀਗਾ, ਤਾਂ ਉੱਥੇ ਐਵਰੇਜ 7 ਦਿਨਾਂ ਦਾ ਕੋਲਾ ਬਚਿਆ। ਤੁਸੀਂ ਅੰਦਾਜ਼ਾ ਲਾ ਲਓ ਕਿ ਯੂਪੀ ਵਰਗਾ ਸਟੇਟ ਜੇ ਮੰਨ ਲਓ ਬਲੈਕ ਆਊਟ ਦੀ ਅਵਸਥਾ 'ਚ ਚਲੇ ਜਾਂਦਾ, ਉਸ ਸਥਾਨ ਤੇ ਉਸ ਪਰਿਸਥਿਤੀ 'ਚ ਚਲੇ ਜਾਂਦਾ, ਤੇ ਕੀ ਹਾਲ ਹੋਏਗਾ। ਸਾਡੇ ਨਾਲ ਉਦਯੋਗ ਵੀ ਸ਼ਾਇਦ ਜ਼ਿਆਦਾ ਹੋਏਗਾ ਉਹਨਾਂ ਦਾ। ਇਸੇ ਤਰ੍ਹਾਂ ਹੋਰ ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਇਹ ਸੰਕਟ ਹੈ। ਇਹ ਓਵਰਆਲ ਹੀ ਹੈ, ਸਾਡੇ ਇਕੱਲੇ ਪੰਜਾਬ ਦੇ ਵਿੱਚ ਨਹੀਂ, ਪਰ ਕਿਉਂਕਿ ਸਾਡੀ ਖੇਤੀ ਇਹਦੇ ਤੇ ਨਿਰਭਰ ਹੈ, ਸੰਕਟ ਇਸ ਗੱਲ ਦਾ ਦੁੱਗਣਾ ਹੈ। ਹਾਂਜੀ ਮਿੰਟੂ ਜੀ, ਬਿਲਕੁਲ ਸਮੇਂ-ਸਮੇਂ ਤੇ ਤੁਸੀਂ ਹਮੇਸ਼ਾ ਜਿਹੜੀ ਡੀਏਪੀ ਦੀ ਝੋਲ ਬਾਰੇ ਜਿਹੜਾ ਸਬਸਿਡੀ ਵਾਲਾ ਝੇਲ ਹੈ ਪੰਜਾਬੀ ਰੇਡੀਓ ਯੂਐਸਏ ਤੇ ਤੁਸੀਂ ਦੱਸਿਆ। ਹੁਣ ਸਰਕਾਰ ਨੇ ਚੁੱਪ-ਚਪੀਤੇ ਕੀਮਤਾਂ ਦੇ ਵਿੱਚ ਵਾਧਾ ਵੀ ਕਰ ਦਿੱਤਾ ਤੇ ਨਵੀਂ ਕੋਈ ਖਾਦ ਨੀਤੀ ਵੀ ਨਹੀਂ, ਤੇ ਉਧਰੋਂ ਮਿੰਟੂ ਜੀ ਜਿਵੇਂ ਤੁਸੀਂ ਦੱਸਦੇ ਹੁੰਦੇ ਵੀ ਨਰਮੇ ਦੀ ਬਿਜਾਵਤ ਜਮਾਂ ਐਨ ਪੀਕ ਤੇ ਹੈ, ਤੇ ਕੀ ਬਣੂਗਾ ਕਿਸਾਨੀ ਦਾ? ਨਹੀਂ ਵੇਖੋ, ਡੀਏਪੀ ਨਰਮੇ 'ਚ ਨਹੀਂ ਪੈਂਦਾ, ਇੰਨਾ ਜ਼ਿਆਦਾ ਉਹਦਾ ਇਸਤੇਮਾਲ ਨਹੀਂ ਹੁੰਦਾ, ਪਰ ਅਗਾਂਹ ਉਹ ਲੈਣਾ ਪਊਗਾ। ਡੀਏਪੀ 3 ਮਹੀਨਿਆਂ ਬਾਅਦ ਤੁਹਾਨੂੰ ਖਰੀਦਣਾ ਪਏਗਾ। ਹਾਲਾਂਕਿ ਥੋੜਾ ਡੀਏਪੀ ਯੂਜ਼ ਹੁੰਦਾ ਹੈ, ਜਿਵੇਂ ਲਾ ਲਓ ਕਿ ਨਰਮਾ ਜੇ ਥੋੜਾ ਵੱਡਾ ਹੁੰਦਾ ਹੈ ਤੇ ਓੜਿਆਂ ਦੇ ਵਿੱਚ ਕਈ ਵਾਰ ਥੋੜਾ ਪਾ ਦਿੰਦੇ, ਘੇਰਾ ਜਿਹਾ ਕਰ ਦਿੰਦੇ ਨੇ, ਪਰੰਤੂ ਇੰਨੀ ਜ਼ਿਆਦਾ ਖਪਤ ਨਹੀਂ ਹੁੰਦੀ, ਸਰ ਜਾਂਦਾ ਉਹਦੇ ਨਾਲ, ਕੋਈ ਵੱਡੀ ਗੱਲ ਨਹੀਂ ਹੈ। ਪਰ ਪ੍ਰੋਬਲਮ ਆਏਗੀ 2-3 ਮਹੀਨਿਆਂ ਬਾਅਦ, ਕਿਉਂਕਿ ਉਦੋਂ ਫਿਰ ਤੁਹਾਨੂੰ ਪਤਾ ਕਿ ਸਟਾਕਿੰਗ ਸ਼ੁਰੂ ਹੋ ਜਾਂਦੀ ਆ, ਹੋਲਡਿੰਗ ਸ਼ੁਰੂ ਹੋ ਜਾਂਦੀ ਆ, ਬਲੈਕ ਸ਼ੁਰੂ ਹੋ ਜਾਂਦੀ ਹੈ ਡੀਏਪੀ। ਤਾਂ ਸਮੱਸਿਆ ਉਦੋਂ ਆਏਗੀ। ਰੇਟ ਇਹਨਾਂ ਨੇ ਚੁੱਪ ਚਪੀਤੇ ਵਧਾਇਆ ਸੀ, ਅੱਗੇ ਵੀ ਅੰਦੋਲਨ ਦੇ ਦੌਰਾਨ ਹੀ ਸ਼ਾਇਦ ਵਧਾ ਦਿੱਤਾ ਸੀਗਾ। 1900 ਦਾ ਬੁਰਾ ਹੋ ਗਿਆ ਸੀਗਾ, ਜਿਹਨੂੰ ਗੱਟਾ ਵੀ ਆਖ ਦਿੰਦੇ ਆ। ਪਰ ਉਦੋਂ ਦੇਸ਼ ਵਿਆਪੀ ਵਿਰੋਧ ਸੀ, ਇੱਕ ਅੰਦੋਲਨ ਸ਼ਾਇਦ ਚੱਲ ਰਿਹਾ ਸੀਗਾ, ਐਗਜ਼ੈਕਟ ਮੈਨੂੰ ਯਾਦ ਨਹੀਂ ਹੈ। ਤਾਂ ਇਸ ਕਰਕੇ ਉਹ ਇੱਕ ਬੜਾ ਵੱਡਾ ਪ੍ਰੈਸ਼ਰ ਬਣ ਗਿਆ ਸੀਗਾ। ਤਾਂ ਇਹਨਾਂ ਨੇ ਉਹ ਫੈਸਲਾ ਜਿਹੜਾ ਆਪਣਾ ਕੁਝ ਇਸ ਤਰ੍ਹਾਂ ਲਿਆ ਸੀਗਾ ਕਿ ਫਿਰ ਇਹਨਾਂ ਨੇ ਸਬਸਿਡੀ ਦੇ ਵਿੱਚ ਇਜ਼ਾਫਾ ਕਰ ਦਿੱਤਾ ਸੀ। ਤਾਂ ਹੁਣ ਜੇ ਮੰਨ ਲਓ ਇਹ ਸਬਸਿਡੀ ਨਹੀਂ ਵਧਾਉਂਦੇ ਤਾਂ ਦਿੱਕਤ ਜਿਹੜੀ ਉਹ ਇਹੋ ਜਿਹੀ ਆ ਜਾਏਗੀ ਕਿ ਡੀਏਪੀ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹੋ ਜਾਏਗਾ। ਤਾਂ ਹੁਣ ਜੇ ਆਪਾਂ ਦੇਖੀਏ ਤਾਂ ਸਬਸਿਡੀ ਖਤਮ ਕਰ ਦਿਓ, ਜਿਹੜੀ ਉਹ 600 ਵਾਲੀ ਸਬਸਿਡੀ ਨੂੰ ਮੰਨ ਕੇ ਚਲੋ, ਉਹ ਵੀ ਖਤਮ ਕਰ ਦਿੰਦੇ ਆ, ਤਾਂ ਨਾਲ 150 ਰੁਪਇਆ ਆਹ ਜਿਹੜਾ ਚੁੱਪ ਚਪੀਤੇ ਇਹਨਾਂ ਨੇ ਵਧਾ ਦਿੱਤਾ ਤੇ 750 ਰੁਪਇਆ ਹੋ ਜਾਏਗਾ। ਤਾਂ ਹਾਲ ਦੀ ਘੜੀ ਉਹ 600 ਰੁਪਇਆ ਦੇ ਰਹੇ ਨੇ, ਜਿਹੜਾ ਰੇਟ ਵਧਿਆ ਸੀਗਾ। ਪਰ ਆਉਣ ਵਾਲੇ ਸਮੇਂ 'ਚ ਕੀ ਹੈ ਕਿ ਫਰਟੀਲਾਈਜ਼ਰ ਸੈਕਟਰ ਨੂੰ ਇਹ ਡੀਰੈਗੂਲੇਟ ਕਰਦੇ ਜਾਣਗੇ, ਸਬਸਿਡੀ ਘਟਾਉਂਦੇ ਜਾਣਗੇ, ਹਰੇਕ ਵਰੇ ਘੱਟ ਕਰਦੇ ਜਾ ਰਹੇ, ਘੱਟ ਕਰਦੇ ਜਾ ਰਹੇ, ਘੱਟ ਕਰਦੇ ਜਾ ਰਹੇ ਆ। ਤਾਂ ਅੰਤ ਦੇ ਵਿੱਚ ਇਹ ਸਬਸਿਡੀਆਂ ਚੋਂ ਗਵਰਨਮੈਂਟ ਨੇ ਨਿਕਲਣਾ ਹੈ, ਔਰ ਖਾਸ ਤੌਰ ਤੇ ਖੇਤੀ ਸਬਸਿਡੀਆਂ ਜਿਹੜੀਆਂ ਉਹ ਸਰਕਾਰ, ਮੈਨੂੰ ਨਹੀਂ ਲੱਗਦਾ ਕਿ ਕੋਈ 5-10 ਸਾਲ ਵੀ ਹੋਰ ਅਫੋਰਡ ਕਰੇਗੀ। ਉਹਨਾਂ ਨੇ ਹੌਲੀ ਹੌਲੀ ਵਿੱਚੋਂ ਨਿਕਲਣਾ ਹੀ ਹੈ। ਔਰ ਬਿਜਲੀ ਵਾਲਾ ਮਸਲਾ ਜਿਹੜਾ ਉਹ ਵੀ ਕੁਝ ਇਸੇ ਕਿਸਮ ਦਾ, ਜਿਹੜਾ ਬਿਜਲੀ ਸੋਧ ਬਿੱਲ ਆ ਉਹ ਵੀ ਸਬਸਿਡੀ ਦੇ ਨਾਲ ਹੀ ਜੁੜਿਆ ਹੋਇਆ। ਤਾਂ ਜਿੱਥੇ ਜਿੱਥੇ ਸਬਸਿਡੀ ਹੈ ਉੱਥੋਂ ਸਰਕਾਰ ਨਸੇਗੀ। ਔਰ ਇਹਦੇ ਲਈ ਉਹਨਾਂ ਨੇ ਵੈਸੇ ਵੀ, ਜੇ ਤੁਸੀਂ ਵੇਖੋਗੇ, ਆਰਗੈਨਿਕ ਖੇਤੀ ਨੂੰ ਪ੍ਰਮੋਟ ਕਰਨਾ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ। ਇੱਕ ਪਾਸੇ ਕਾਫੀ ਲੰਬੀ ਚੌੜੀ ਲਿਸਟ ਹੈ ਸਾਡੇ ਵਪਾਰ ਦੀ। ਜਿੱਦਾਂ ਆਪਾਂ ਦੇਖੀਏ ਤਾਂ $50 ਅਰਬ ਦਾ ਵਪਾਰ ਕੱਲਾ ਮੇਰੇ ਖਿਆਲ ਦੇ ਨਾਲ ਖੇਤੀ ਉਤਪਾਦਾਂ ਦਾ ਕੀਤਾ ਇਹਨਾਂ ਨੇ।
ਇੱਕ ਰਿਕਾਰਡ ਹੈ, ਅੱਜ ਤੱਕ ਦਾ ਰਿਕਾਰਡ ਹੈ, ਉਹਦੇ ਵਿੱਚ 12 ਲੱਖ ਜਿਹੜਾ 12 ਲੱਖ ਮਤਲਬ ਕਿ ਆਪਾਂ ਕਹਿ ਸਕਦੇ ਜਿਹੜਾ ਇਹਨਾਂ ਨੇ 12 ਲੱਖ ਟਨ ਦੀ ਸ਼ਾਇਦ ਕੀਤੀ ਐਕਸਪੋਰਟ, ਉਹ ਕੱਲੀ ਇਹ ਹੈ ਕਣਕ ਤੇ ਝੋਨੇ ਦੀ ਉਹਦੇ ਵਿੱਚ। ਸੋ ਬੜੀ ਜ਼ਿਆਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਪਾਰਬਾਜ਼ੀ ਹੈ ਇਹਨਾਂ ਦੀ। ਰੌਲਾ ਹੁਣ ਇਹੀ ਹੈ ਕਿ ਜਿਹੜਾ ਇਹ ਮਸਲਾ ਹੈ ਡੀਏਪੀ ਵਧਾਉਣ ਦਾ ਜਾਂ ਜਿੱਦਾਂ ਕਿੱਦਾਂ ਵੀ ਠੀਕ ਹੈ ਕਿ ਲਾਗਤਾਂ ਹਰੇਕ ਸਾਲ ਵੱਧਦੀਆਂ ਨੇ, ਪਰ ਜਿਸ ਤਰੀਕੇ ਨਾਲ ਇਹ ਚੀਜ਼ ਵੱਧ ਰਹੀ ਹੈ, ਫਰਟੀਲਾਈਜ਼ਰ ਵੇਖ ਲਓ ਤੇ ਜਾਂ ਡੀਜ਼ਲ, ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਉਹ ਕੀ ਹੈ ਕਿ ਜੇ ਤੁਸੀਂ ਆਮਦਨ ਦੁੱਗਣੀ ਵਾਲਾ ਜੁਮਲਾ ਜਿਹੜਾ ਉਹ ਸੱਚ ਵੀ ਕਰ ਦਿਓਗੇ ਤਾਂ ਉਹਦੇ ਨਾਲ ਜਿਹੜੀ ਆ ਚੀਜ਼ ਵੱਧ ਰਹੀ ਹੈ। ਹੁਣ ਆਮਦਨ ਦੁੱਗਣੀ ਤੁਸੀਂ ਅੱਜ ਦੇ ਡਾਟਾ ਦੇ ਮੁਤਾਬਕ ਚਲੋ ਮੰਨ ਲਓ 8200 ਰੁਪਇਆ ਐਵਰੇਜ ਹੈ, ਉਹਨੂੰ ਤੁਸੀਂ ਦੁੱਗਣੀ ਕਰ ਦਿਓਗੇ 16000 ਹੋ ਜਾਏਗਾ, 16000 ਦਾ ਅੰਕੜਾ ਹੋ ਜਾਏਗਾ ਉਹ। ਤਾਂ ਪਰ ਜਿਹੜੀ ਇੱਕ ਤਾਂ ਜਿਹੜੀ ਆਪਣੀ ਇੱਕ ਲਿਵਿੰਗ ਕਾਸਟ ਵੀ ਹੁੰਦੀ ਹੈ, ਜ਼ਿੰਦਗੀ ਜਿਉਣ ਦੀ ਇੱਕ ਕਾਸਟ ਹੁੰਦੀ ਹੈ ਹਰੇਕ ਮੁਲਕ ਦੇ ਵਿੱਚ, ਇੱਕ ਤੇ ਸਾਡੀ ਉਹ ਵੱਧ ਗਈ। ਹਰੇਕ ਬਾਰੇ ਮਹਿੰਗਾਈ ਇੰਨੀ ਜ਼ਿਆਦਾ ਆ ਕਿ ਜਿਹੜੀ ਚੀਜ਼ ਅੱਜ ਤੋਂ 2 ਸਾਲ ਪਹਿਲਾਂ ਉਹ ਤਕਰੀਬਨ 70 ਰੁਪਏ ਦੀ ਸੀਗੀ ਤਾਂ ਅੱਜ ਦੀ ਡੇਟ ਦੇ ਵਿੱਚ ਉਹ 100 ਦੇ ਨੇੜੇ ਚਲੇ ਆ ਜੀ। ਤਾਂ ਇਸੇ ਤਰ੍ਹਾਂ ਹੀ ਹੈ ਕਿ ਡੀਜ਼ਲ ਤੇ ਫਰਟੀਲਾਈਜ਼ਰ ਉਹ ਜਿੰਨਾ ਵੱਧਦਾ ਜਾਏਗਾ ਉਹ ਕਿਸਾਨ ਦਾ ਲਾਗਤ ਮੁੱਲ ਹੈ ਜਿਹੜਾ ਉਹ ਕਹਿ ਲਓ ਕਿ ਉਹਦੀ ਜੋ ਉਹਦੀ ਸੀਮਾ ਹੈ, ਜੋ ਉਹਦੀ ਹੱਦ ਹੈ, ਉਹਦੇ ਤੋਂ ਬਾਹਰ ਹੁੰਦਾ ਜਾਏਗਾ। ਸੋ ਇਹ ਵੀ ਸਾਫ਼ ਆ, ਸਪਸ਼ਟ ਆ ਮੈਨੂੰ ਤੇ ਜੋ ਜਾਪਦਾ ਹੈ ਕਿ ਬਹੁਤ ਜਲਦੀ ਸਰਕਾਰ ਇਹ ਫਰਟੀਲਾਈਜ਼ਰ ਦੀ ਜਿਹੜੀ ਸਬਸਿਡੀ ਇਹਦੇ ਚੋਂ ਬਾਹਰ ਹੋਏਗੀ। 120 ਰੁਪਏ ਦਾ ਜਾਂ 150 ਰੁਪਏ ਦਾ ਇਜ਼ਾਫਾ ਸਾਡੇ ਵਰਗਿਆਂ ਵਾਸਤੇ ਹੋ ਸਕਦਾ ਮਾਮੂਲੀ ਹੈ, ਪਰ ਹੁਣ ਤੁਸੀਂ ਫਰਜ਼ ਕਰੋ ਕਿ ਜੇ ਕਿਸੇ ਨੇ ਆਪਣੇ ਖੇਤ ਦੇ ਵਿੱਚ 10 ਗੱਟੇ ਪਾਉਣੇ ਆ ਤਾਂ ਉਹ ਕਿੰਨਾ ਨਾਲ ਐਕਸਟਰਾ ਜੁੜ ਗਿਆ। ਔਰ ਇਸ ਤੋਂ ਇਲਾਵਾ ਡੀਜ਼ਲ ਜਿਹੜਾ ਉਹ ਕਿਸੇ ਵੀ ਹੱਦ ਤੇ ਜਾ ਕੇ ਥੰਮਦਾ ਨਹੀਂ ਹੈ, ਰੁਕਦਾ ਨਹੀਂ ਹੈ, ਉਹ ਵਧੀ ਜਾਂਦਾ। ਸੋ ਇਸ ਕਰਕੇ ਕਿਸਾਨ ਦੀ ਕਹਿ ਸਕਦੇ ਹਾਂ ਕਿ ਜੂਨ ਜਿਹੜੀ ਕਿ ਪਹਿਲਾਂ ਹੀ ਬੜੀ ਬਦਤਰੀਨ ਆ, ਬਹੁਤ ਬੁਰੀ ਜੂਨ ਆ, ਉਸ ਜੂਨ ਨੂੰ ਇਹ ਜਿਹੜੀ ਇਨਪੁਟ ਕਾਸਟ ਆ ਉਹਦੀ ਹੋਰ ਵੀ ਬੁਰੀ ਕਰੀ ਜੀ। ਅੱਛਾ ਮਿੰਟੂ ਜੀ, ਸਾਈਬਰ ਕ੍ਰਾਈਮ ਦੇ ਲਈ ਠੱਲ ਪਾਉਣ ਦੇ ਲਈ ਵੈਬਸਾਈਟ ਲਾਂਚ ਕੀਤੀ ਗਈ ਹੈ, ਕੋਈ ਫਰਕ ਪਊਗਾ ਇਹਦੇ ਨਾਲ ਲੱਗਦਾ ਤੁਹਾਨੂੰ? ਨਹੀਂ ਦੇਖੋ, ਸਾਈਬਰ ਕ੍ਰਾਈਮ ਇੱਕ ਬੜਾ ਚਿੰਤਾਜਨਕ ਕਹਿ ਸਕਦੇ ਹਾਂ ਸਬਬ ਹੈ ਸਾਡੇ ਵਾਸਤੇ ਅੱਜ ਦੇ ਦੌਰ ਦੇ ਵਿੱਚ। ਹੁਣ ਆਪਾਂ ਤੇ ਦਾਅਵਾ ਨਹੀਂ ਕਰ ਸਕਦੇ ਕਿ ਕੀ ਹੋਏਗਾ ਕੀ ਨਹੀਂ ਹੋਏਗਾ, ਪਰ ਇਹਨਾਂ ਨੇ ਇੱਕ ਜਿਹੜੀ ਵੈਬ ਪੋਰਟਲ ਕਹਿ ਲਓ ਕਿ ਲਾਂਚ ਕੀਤਾ, ਵੈਬਸਾਈਟ ਲਾਂਚ ਕੀਤੀ ਹੈ, ਉਹ ਇਸ ਤਰ੍ਹਾਂ ਕਿ ਤੁਰੰਤ ਤੁਸੀਂ ਆਪਣੀ ਸ਼ਿਕਾਇਤ ਜਿਹੜੀ ਦੇ ਸਕਦੇ ਹੋ। ਉਹਦੇ ਨਾਲ ਕੀ ਹੈ ਕਿ ਕੁਝ ਮਤਲਬ ਕਿ ਇੱਕ ਇਮਕਾਨ ਰਹਿੰਦਾ ਹੈ, ਇੱਕ ਉਮੀਦ ਰਹਿੰਦੀ ਹੈ ਕਿ ਕੁਝ ਨਾ ਕੁਝ ਹੋ ਜਾਂਦਾ ਹੈ। ਜਿਵੇਂ ਕਈ ਫਰਾਡ ਇਸ ਤਰ੍ਹਾਂ ਦੇ ਹੈ ਜੋ ਬੈਂਕਿੰਗ ਸੈਕਟਰ ਦੇ ਵਿੱਚ ਕੀਤੇ ਜਾਂਦੇ, ਜੇ ਆਪਾਂ ਨੂੰ ਪਤਾ ਲੱਗ ਜਾਂਦਾ, ਆਪਾਂ ਆਪਣੇ ਬੈਂਕ ਨੂੰ ਸੂਚਿਤ ਕਰਦੇ ਹਾਂ ਤਾਂ ਜਿਵੇਂ ਮੰਨ ਲਓ ਉਹ ਟ੍ਰਾਂਜੈਕਸ਼ਨ ਹੋਈ ਹੈ ਤੁਹਾਡੇ ਖਾਤੇ ਚੋਂ ਕਿਸੇ ਦੇ ਅਕਾਊਂਟ 'ਚ ਹੀ ਜਾਏਗੀ ਨਾ, ਤਾਂ ਉਹ ਇੱਕ ਤਰ੍ਹਾਂ ਨਾਲ ਫਰੀਜ਼ ਹੋ ਜਾਂਦਾ ਅੱਗੇ ਜੀ। ਉਹ ਇਹਨਾਂ ਕਾਹਲੀ ਨਾਲ ਪ੍ਰੋਸੈਸ ਜਿਹੜਾ ਫੋਲੋ ਕੀਤਾ ਜਾਂਦਾ ਹੈ ਕਿ ਉਹ ਅਕਾਊਂਟ ਅੱਗੇ ਆ ਜਾ ਕੇ ਫਰੀਜ਼ ਕਰ ਦਿੱਤਾ ਜਾਂਦਾ। ਪਰ ਹੁਣ ਦਿੱਕਤ ਇੱਥੇ ਇੱਕ ਵੱਖਰੀ ਕਿਸਮ ਦੀ ਹੈ ਕਿ ਸਾਡੇ ਲੋਕਾਂ ਨੂੰ ਤੇ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਨਾਲ ਕੀ ਹੋ ਗਿਆ। ਇੱਥੇ ਤੇ ਜਿਹੜੇ ਹੈਗੇ ਨੇ ਕਈ ਲੀਡਰ ਲੋਕ, ਉਹਨਾਂ ਦੇ ਨਾਲ ਵੀ ਇਹ ਸਾਈਬਰ ਠੱਗੀ ਹੋਈ ਹੈ, ਉਹਨਾਂ ਨੂੰ ਛੇਤੀ ਦਿਨੇ ਪਤਾ ਹੀ ਨਹੀਂ ਲੱਗਿਆ। ਇਸ ਕਰਕੇ ਦਿੱਕਤ ਇਹ ਹੈ ਕਿ ਲੋਕਾਂ ਨੂੰ ਅਵੇਅਰ ਘੱਟ ਕੀਤਾ ਜਾਂਦਾ ਹੈ। ਹੁਣ ਇਹ ਠੀਕ ਹੈ ਕਿ ਸਾਈਬਰ ਕ੍ਰਾਈਮ ਦੀ ਜਿਹੜੀ ਇਹ ਵੈਬਸਾਈਟ ਹੈ ਜਾਂ ਵੈਬ ਪੋਰਟਲ ਆ, ਉਹ ਤੁਹਾਡੇ ਤੀਕ ਇੱਥੇ ਅਮਰੀਕਾ 'ਚ ਬੈਠੇ ਲੋਕਾਂ ਤੀਕ ਜਾਣਕਾਰੀ ਪਹੁੰਚ ਗਈ ਹੈ, ਪਰ ਪੇਂਡੂ ਪੱਧਰ ਤੱਕ ਜਿਹੜੇ ਕਿ ਹੁਣ ਡਿਜੀਟਲ ਕਰੰਸੀ ਦਾ ਇੱਕ ਸੁਪਨਾ ਹੈ ਇਹਨਾਂ ਦਾ, ਔਰ ਉਹ ਕਾਰਪੋਰੇਟ ਦੀ ਇੱਕ ਬਹੁਤ ਵੱਡੀ ਗੇਮ ਹੈ, ਉਹ ਡਿਜੀਟਲ ਕਰੰਸੀ ਦਾ ਇੱਕ ਬਹੁਤ ਵੱਡਾ ਟੀਚਾ ਇਹਨਾਂ ਨੇ ਸਰ ਕਰ ਲਿਆ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀਤਾ ਜਾਏਗਾ। ਕੁਝ ਲੋਕ ਤੇ ਇਹ ਵੀ ਸ਼ੱਕ ਜਤਾਉਂਦੇ ਕਿ ਨਿਊ ਵਰਲਡ ਆਰਡਰ ਦੇ ਵਿੱਚ ਡਿਜੀਟਲ ਕਰੰਸੀ ਰਹਿ ਜਾਏਗੀ। ਉਹ ਤਾਂ ਚਲੋ ਬਾਅਦ ਦੀਆਂ ਗੱਲਾਂ ਨੇ। ਤਾਂ ਬਹੁਤ ਹੱਦ ਤੱਕ ਅਸੀਂ ਜਦੋਂ ਡਿਪੈਂਡ ਹੋ ਗਏ ਆ ਡਿਜੀਟਲ ਕਰੰਸੀ ਜਾਂ ਡਿਜੀਟਲ ਲੈਣ ਦੇਣ ਤੇ, ਤਾਂ ਉਹਦੇ 'ਚ ਵਿਪਤਾ ਜਿਹੜੀ ਪੈਂਦੀ ਹੈ ਤਾਂ ਕੀ ਹੈ ਕਿ ਜਦੋਂ ਘੱਟ ਪੜਿਆ ਲਿਖਿਆ ਮੇਰੇ ਵਰਗਾ ਬੰਦਾ ਇਸਤੇਮਾਲ ਕਰੇਗਾ ਤਾਂ ਬਹੁਤ ਈਜ਼ੀਲੀ ਹੋ ਸਕਦਾ ਕਿ ਉਹ ਫਰਾਡ ਦਾ ਵੀ ਸ਼ਿਕਾਰ ਹੋ ਜਾਵੇ। ਜਿੱਦਾਂ ਹੁਣ ਅੱਜ ਕੱਲ ਇਹ ਬੜਾ ਚੱਲਦਾ ਪਿਆ ਕਿ ਕੋਈ ਕਰਦਾ ਕਾਲ ਕਿ ਸਿਆਣਿਆ ਨਹੀਂ ਫਲਾਣਿਆ ਮੈਨੂੰ, ਮੈਂ ਬਾਹਰ ਚਲੇ ਗਿਆ ਸਾਂ, ਤਾਂ ਉੱਥੋਂ ਗੱਲ ਸ਼ੁਰੂ ਹੁੰਦੀ। ਉਹ ਬਹੁਤ ਸਾਰੇ ਲੋਕ ਫਸ ਜਾਂਦੇ ਨੇ। ਅੱਗੇ ਇਹ ਸੀਗਾ ਕਿ ਤੁਹਾਡੀ ਲਾਟਰੀ ਨਿਕਲੀ ਜੀ। ਤਾਂ ਇਹ ਵੱਖਰੇ ਵੱਖਰੇ ਢੰਗ ਹੁੰਦੇ ਆ। ਆਮ ਬੰਦੇ ਨੂੰ ਇਹਨਾਂ ਚੱਕਰਾਂ 'ਚ ਜਦੋਂ ਫਸਾਇਆ ਜਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਮੇਰੇ ਨਾਲ ਕੀ ਹੋਇਆ।
ਇਹੋ ਜਿਹੀਆਂ ਮੁੜਤਾਂ ਮੁੜੀਆਂ ਜਾਂਦੀਆਂ। ਸੋ ਅਵੇਅਰਨੈਸ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਦੇਖੋ ਇਹ ਯਤਨ ਹੁੰਦੇ ਨੇ, ਉਹਨਾਂ ਯਤਨਾਂ ਦੇ ਵਿੱਚ ਆਪਾਂ ਰਿਜ਼ਲਟ ਨਹੀਂ ਤੈਅ ਕਰ ਸਕਦੇ ਕਿ ਸਾਰਾ ਕੁਝ ਰੁਕ ਜਾਏਗਾ। ਇਹ ਤੇ ਇੱਥੇ ਬੰਬੇ ਦੇ ਵਿੱਚ ਬੈਠਿਆਂ ਨੇ ਅਮਰੀਕਾ ਕੈਨੇਡਾ ਚੋਂ ਬੰਦੇ ਠੱਗ ਲਏ ਸਨ। ਸਾਈਬਰ ਠੱਗ ਤੇ ਇਹੋ ਜਿਹੇ ਹੁੰਦੇ ਆ। ਹੁਣ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਨੂੰ ਕਹਿੰਦੇ ਆ ਕਿ ਇਹ ਐਡਵਾਂਸ ਨੇ, ਇਹ ਲੋਕ ਐਡਵਾਂਸ ਨੇ, ਪਰ ਇੱਥੇ ਬੈਠੇ ਸਭ ਸਾਈਬਰ ਠੱਗਾਂ ਨੇ ਉਹਨਾਂ ਦੇ ਨਾਲ ਵੀ ਸਕੀਮ ਪਾ ਦਿੱਤੀ ਸੀਗੀ। 2 ਸਾਲ ਪਹਿਲਾਂ ਦੀ ਗੱਲ ਹੈ, ਬੜਾ ਵੱਡਾ ਨੈਕਸਸ ਫੜਿਆ ਸੀਗਾ। ਸੋ ਕਹਿਣ ਦਾ ਮਤਲਬ ਕਿ ਸਾਈਬਰ ਠੱਗੀ ਪੂਰੇ ਸੰਸਾਰ 'ਚ ਚੱਲਦੀ ਹੈ, ਕਿਉਂਕਿ ਸਾਡੇ ਲੋਕ ਜਿਹੜੇ ਆ ਉਹ ਹੁਣ ਜ਼ਿਆਦਾ ਟੈਕਨੋਲੋਜੀ ਦਾ ਇਸਤੇਮਾਲ ਕਰਨ ਲੱਗੇ ਆ। ਇਸ ਕਰਕੇ ਇਹਨਾਂ 'ਚ ਅਵੇਅਰਨੈਸ ਲਾਜ਼ਮੀ ਹੋਣੀ ਚਾਹੀਦੀ ਹੈ ਕਿ ਅਸੀਂ ਕਿਸ ਤਰ੍ਹਾਂ ਦੀ ਕਾਲ ਲੈਣੀ ਹੈ, ਕਿਸ ਤਰ੍ਹਾਂ ਦੀ ਕਾਲ ਨੂੰ ਰਿਸਪੌਂਡ ਕਰਨਾ, ਬੈਂਕ ਦਾ ਕਰਮਚਾਰੀ ਕਿਸ ਤਰ੍ਹਾਂ ਗੱਲ ਕਰਦਾ ਵਾ। ਹੁਣ ਸਾਡੇ ਵਰਗਿਆਂ ਨੂੰ ਆਉਂਦੀਆਂ ਨੇ, ਦਿਨ 'ਚ ਕਈ ਵਾਰ 2-4 ਕਾਲਾਂ ਆਉਂਦੀਆਂ ਹੀ ਆਉਂਦੀਆਂ। ਫੱਟ ਪਛਾਣ ਲਈਦਾ, ਫੱਟ ਪਛਾਣ ਲਈਦੇ, ਮਿੱਤਰਾਂ ਦੀ ਗੱਲ ਛੱਡਦੇ, ਸੂਈ ਲੱਭ ਲੈਂਦੇ ਹਨੇਰੇ 'ਚੋਂ। ਜਿਹੜਾ ਬੰਦਾ ਇਹੋ ਜਿਹੀਆਂ ਚੀਜ਼ਾਂ ਤੋਂ ਵਾਕਿਫ ਆ, ਉਹਨੂੰ ਤਾਂ ਪਤਾ ਹੁੰਦਾ ਹੈ। ਹੁਣ ਜਿਹੜਾ ਆਮ ਬੰਦਾ ਉਲਝਦਾ ਜਾਂਦਾ। ਇੱਕ ਹੋਰ ਢੰਗ ਹੈ ਠੱਗੀ ਦਾ ਕਿ ਤੁਹਾਡਾ ਡਾਟਾ ਲੈ ਲਿਆ ਜਾਂਦਾ। ਅੱਜ ਕੱਲ ਤੁਹਾਡਾ ਡਾਟਾ ਕਿੱਥੇ ਕਿੱਥੇ ਯੂਜ਼ ਹੋ ਰਿਹਾ ਤੁਹਾਨੂੰ ਵੀ ਨਹੀਂ ਪਤਾ ਹੋਏਗਾ। ਅੱਛਾ, ਉਹ ਡਾਟਾ 5 ਰੁਪਏ 'ਚ 10 ਰੁਪਏ 'ਚ ਮਿਲ ਜਾਂਦਾ ਹੈ। ਹੁਣ ਉਸ ਡਾਟੇ ਨੂੰ ਕਿੱਦਾਂ ਯੂਜ਼ ਕੀਤਾ ਜਾਂਦਾ ਹੈ ਕਿ ਫਰਜ਼ ਕਰੋ ਤੁਹਾਡਾ ਡਾਟਾ ਕਿਸੇ ਇਹ ਮਤਲਬ ਕਿ ਕੋਈ ਵੀ ਇਹ ਜਿਹੜੀ ਕਰਦੀ ਆ, ਮਤਲਬ ਜਿਹੜਾ ਪ੍ਰਸਾਰਣ ਕਰਦੀ ਹੈ, DTH ਹੈ, ਇਹਦਾ ਕੋਈ ਵੀ ਪ੍ਰਸਾਰਣ ਕਰਦੀ ਹੈ, ਤਾਂ ਹੁਣ ਉਹ DTH ਹੈ ਜਾਂ ਕੁਝ ਵੀ ਇਸ ਤਰ੍ਹਾਂ ਲਓ, ਤਾਂ ਉਹ ਡਾਟਾ ਜਿਹੜਾ ਇਕੱਤਰ ਕਰ ਲਿਆ ਪਤਾ ਕਿ ਇਸ ਕੰਪਨੀ ਦੀ ਇਹਦੇ ਘਰ DTH ਲੱਗੀ, ਉਹ ਤੁਹਾਨੂੰ ਕਾਲ ਕਰੂਗਾ ਕਿ ਦੇਖੋ ਜੀ ਮੈਂ ਫਲਾਣੀ ਕੰਪਨੀ ਤੋਂ ਬੋਲਣਾ ਵਾ, ਤੁਹਾਡੇ ਘਰੇ DTH ਲੱਗੀ ਹੈ ਨਾ। 50% ਬੰਦਾ ਤਾਂ ਉੱਥੇ ਭੇਜ ਗਿਆ ਕਿ ਹਾਂ ਲੱਗੀ ਹੈ। ਅੱਛਾ, ਤੁਹਾਡੇ ਵਾਸਤੇ ਇੱਕ ਆਫਰ ਆਈ, ਇੱਕ ਸਪੈਸ਼ਲ ਚੈਨਲ ਜਿਹੜਾ ਨਵਾਂ ਲਾਂਚ ਹੋਇਆ ਤੇ ਉਹ ਫ੍ਰੀ ਦੇਣਾ ਤੁਹਾਨੂੰ, ਬਸ ਇੰਨਾ ਕੰਮ ਹੈ। ਹੁਣ ਜਿਹੜੀ ਇਸ ਤਰ੍ਹਾਂ ਦੀ ਕਾਲ ਆਉਂਦੀ ਹੈ ਉਹ ਆਮ ਬੰਦੇ ਵਾਸਤੇ ਤਾਂ ਪਛਾਣਨੀ ਛੱਡੋ, ਪੜ੍ਹੇ ਲਿਖੇ ਨੂੰ ਬਹੁਤ ਔਖੀ ਹੋ ਜਾਂਦੀ, ਕਿਉਂਕਿ ਉਹ ਇੰਨੇ ਕੌਨਫੀਡੈਂਸ ਨਾਲ ਕਾਲ ਕਰਦੇ ਨੇ ਕਿ ਹਾਂ ਤੁਹਾਡੇ ਘਰੇ ਆ ਕੰਪਨੀ ਦੀ DTH ਲੱਗੀ ਹੈ। ਬਸ ਬੰਦਾ ਕਹਿੰਦਾ ਹਾਂਜੀ ਲੱਗੀ ਹੈ, ਤਾਂ ਤੁਹਾਡੇ ਲਈ ਇੱਕ ਆਫਰ ਹੈ, ਬਸ ਅਸੀਂ ਆਫਰ ਦੇ ਵਿੱਚ ਆਫਰ ਜਾਂਦੇ। ਇਸ ਕਰਕੇ ਇਹ ਜਿਹੜੀ ਅਵੇਅਰਨੈਸ ਹੈ, ਜਦੋਂ ਤੱਕ ਇਹ ਨਹੀਂ ਹੋਏਗੀ, ਫਾਰਮੈਲਿਟੀਆਂ ਨੇ। ਚਲੋ ਮੈਂ ਫਿਰ ਕਹਿਣਾ ਕਿ ਮੈਂ ਰਿਜ਼ਲਟ ਨਹੀਂ ਤੈਅ ਕਰਦਾ ਹੁੰਦਾ, ਰਿਜ਼ਲਟ ਦਾ ਵੇਟ ਕਰਦਾ ਹੁੰਦਾ ਕਿ ਜਦੋਂ ਕਿਸੇ ਵੀ ਇਸ ਤਰ੍ਹਾਂ ਦੀ ਸਕੀਮ ਤੇ ਜਾਂ ਕਿਸੇ ਵੀ ਇਸ ਤਰ੍ਹਾਂ ਦੀ ਨੀਤੀ ਤੇ ਕੋਈ ਟਿੱਪਣੀ ਕਰਨੀ ਹੈ, ਸਾਨੂੰ ਥੋੜਾ ਜਿਹਾ ਵੇਲਾ ਸਾਂਭਣਾ ਚਾਹੀਦਾ। ਜਦੋਂ ਰਿਜ਼ਲਟ ਆਏਗਾ ਦੇਖਾਂਗੇ ਕਿਸ ਤਰ੍ਹਾਂ ਦਾ ਇਹ ਰਿਜ਼ਲਟ ਦਿੰਦੇ ਨੇ। ਹਾਂਜੀ, ਬਿਲਕੁਲ। ਮਿੰਟੂ ਜੀ, ਅਗਲੀ ਖਬਰ ਵੱਲ ਵਧਦੇ ਹਾਂ ਜੀ। ਤੇ ਡਰੱਗ ਦੀ ਇੱਕ ਬਹੁਤ ਵੱਡੀ ਖੇਪ ਬਰਾਮਦ ਕੀਤੀ ਗਈ ਹੈ ਤੇ ਇਹਦੀਆਂ ਤਾਰਾਂ ਪੰਜਾਬ ਦੇ ਨਾਲ ਜੁੜ ਗਈਆਂ ਜੀ। ਦੇਖੋ, ਇਹ ਗੁਜਰਾਤ ਦੀ ਬੰਦਰਗਾਹ ਦੇ ਨੇੜਿਓਂ ਹੀ ਫੜੀ ਗਈ ਆ। ਤਕਰੀਬਨ 1440 ਕਰੋੜ ਦੀ ਇਹ ਹੈਰੋਇਨ ਆ। ਇਹਦੇ ਵਿੱਚ ਜਿਹੜੀ ਇਹ ਛਾਪੇਮਾਰੀ ਹੋਈ ਆ, ਪੰਜਾਬ 'ਚ ਇਹਨਾਂ ਨੇ ਬੰਦਾ ਚੁੱਕਿਆ ਵਾ। ਤਕਰੀਬਨ 205 ਕਿਲੋ ਜਿਹੜੀ ਆ ਇਹ ਖੇਪ ਸੀਗੀ ਹੈਰੋਇਨ ਦੀ। ਇਹਨਾਂ ਨੇ ਬੰਦਾ ਚੁੱਕਿਆ ਵਾ DRI ਵਾਲਿਆਂ ਨੇ, ਪਰ ਇਹ ਦੱਸ ਨਹੀਂ ਰਹੇ, ਉਸ ਬੰਦੇ ਦੀ ਪਛਾਣ ਜਨਤਕ ਨਹੀਂ ਕਰ ਰਹੇ। ਪਰ ਜਿੰਨਾ ਕੁ ਪਤਾ ਲੱਗਿਆ ਕਿ ਸ਼ਾਇਦ ਉਹ ਮਾਝੇ ਤੋਂ ਹੈ ਜਾਂ ਦੁਆਬੇ ਤੋਂ ਹੈ। ਤਾਂ ਇਸ ਬੰਦੇ ਦੀ ਪਛਾਣ ਹਾਲ ਦੀ ਘੜੀ ਆਫੀਸ਼ੀਅਲੀ ਇਹਨਾਂ ਨੇ ਜਨਤਕ ਨਹੀਂ ਕੀਤੀ, ਪਰ ਇਹ ਸਾਫ਼ ਹੋ ਗਿਆ ਵਾ ਕਿ ਅਹਿਮਦਾਬਾਦ ਤੋਂ ਆਈ ਟੀਮ ਨੇ ਬੰਦਾ ਚੁੱਕਿਆ ਵਾ। ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਜਿਹਨੂੰ ਕਹਿ ਦਿੰਦੇ ਆ, ਉਹ DRI ਹੁੰਦੀ ਆ। ਤਾਂ ਉਹਨਾਂ ਨੇ ਇੱਥੋਂ ਆ ਕੇ ਬੰਦਾ ਚੱਕਿਆ, ਇਹ ਤਾਂ ਤਕਰੀਬਨ ਸਾਫ਼ ਹੋ ਗਿਆ। ਔਰ ਨਾਲ ਇਹ ਵੀ ਕਹਿ ਦਿੱਤਾ ਕਿ ਤਾਰਾਂ ਜਿਹੜੀਆਂ ਪੰਜਾਬ ਦੇ ਨਾਲ ਜੁੜੀਆਂ ਸਨ। ਦੇਖੋ, ਅੱਗੇ ਵੀ ਖੇਪਾਂ ਫੜੀਆਂ ਗਈਆਂ, 2 ਵੱਡੀਆਂ ਖੇਪਾਂ ਫੜੀਆਂ ਗਈਆਂ ਸਨ ਗੁਜਰਾਤ ਦੇ ਵਿੱਚੋਂ, ਤਾਂ ਉਹਦੀਆਂ ਤਾਰਾਂ ਵੀ ਜੁੜੀਆਂ। ਖੇਪਾਂ ਵੱਡੀਆਂ ਉਹਦੀਆਂ ਹੀ ਇੱਥੇ ਆ। ਇੱਥੇ ਤੇ ਕੱਲ ਮੇਰੇ ਖਿਆਲ ਦੇ ਨਾਲ ਮਲਾਠੀ ਆ ਰਹੀ ਸੀਗੀ ਸ਼ਾਇਦ ਅਫਗਾਨਿਸਤਾਨ ਚੋਂ, ਤੇ ਉਹਦੇ ਵਿੱਚੋਂ ਵੀ ਹੈਰੋਇਨ ਨਿਕਲੀ ਆ। ਇਹਨਾਂ ਨੇ ਸਕੈਨਰ ਦੇ ਨਾਲ ਫੜ ਲਈ ਆ। ਪਰ ਇਹ ਜਿਹੜੀ ਇਧਰੋਂ ਆਉਂਦੀ ਪਈ ਵਾਇਆ ਕਾਂਡਲਾ ਜਾਂ ਇਧਰੋਂ ਹੋਰ ਬੰਦਰਗਾਹਾਂ ਦੇ ਜ਼ਰੀਏ ਐਂਟਰ ਹੁੰਦੀ ਹੈ, ਉਹ ਬਹੁਤ ਵੱਡੀਆਂ ਖੇਪਾਂ ਨੇ, ਬਹੁਤ ਵੱਡੀਆਂ ਖੇਪਾਂ। ਜਿਹੜੀ ਖੇਪ ਐਂਟਰ ਹੋ ਗਈ, ਲੰਘ ਗਈ, ਤਾਂ ਫਿਰ ਉਹਦਾ ਬੰਨਾ ਕੀ, ਉਹ ਤਾਂ ਗਾਂ ਲੋਕਾਂ ਦੀਆਂ ਰਗਾਂ 'ਚ ਚਲੇ ਜਾਂਦੀ ਹੈ। ਜੇ ਫੜੀ ਗਈ, ਹੁਣ ਕਿੰਨੀ ਫੜੀ ਜਾਂਦੀ ਆ, ਕਿੰਨੀ ਨਿਕਲ ਜਾਂਦੀ ਹੈ, ਤੇ ਕੋਈ ਪੁਲਿਸ ਵਾਲਾ ਹੀ ਦੱਸ ਸਕਦਾ। ਪਰ ਇੱਕ ਅੰਦਾਜ਼ਾ ਆ ਕਿ ਕਈ ਗੁਣਾ ਨਿਕਲ ਜਾਂਦਾ ਬਾਜ਼ਾਰ 'ਚ ਨਸ਼ਾ। ਫਰਜ਼ ਕਰੋ ਇੱਕ ਕੇਸ ਜਿਹੜਾ ਉਹਦੇ ਵਿੱਚ ਰਿਕਵਰੀ ਹੋਈ ਹੈ, ਤਾਂ 3-4 ਇਸ ਤਰ੍ਹਾਂ ਦੀਆਂ ਮਤਲਬ ਕਿ ਖੇਪਾਂ ਹੋਣਗੀਆਂ ਜਿਹੜੀਆਂ ਨਿਕਲ ਗਈਆਂ। ਤਾਂ ਇਹ ਸਾਰਾ ਹੁਣ ਜਿਹੜਾ ਤਾਣਾ ਬਾਣਾ ਆ, ਉਹ ਇਸ ਤਰ੍ਹਾਂ ਬੁਣਿਆ ਜਾਂਦਾ। ਬਾਹਰ ਬੈਠੇ ਕੁਝ ਬੰਦੇ ਹੈਗੇ ਨੇ ਸਾਡੇ ਪੰਜਾਬੀਆਂ ਦਾ ਦੁਸ਼ਮਣ ਵਾਲਾ ਖੇਡ ਬਣਿਆ ਪਿਆ
ਕਿ ਉਹ ਸਾਰੀ ਸੈਟਿੰਗ ਕਰਦੇ ਨੇ। ਤਾਂ ਫਿਰ ਉਸ ਤੋਂ ਬਾਅਦ ਕਿਸ਼ਤੀਆਂ ਰਾਹੀਂ ਜਾਂ ਸ਼ਿਪਾਂ ਰਾਹੀਂ ਜਿਸ ਤਰੀਕੇ ਨਾਲ ਵੀ ਆਉਂਦੀ ਹੈ ਤਾਂ ਉਹ ਲਿਆਂਦੀ ਜਾਂਦੀ ਹੈ। ਜਿਵੇਂ ਫਰਜ਼ ਕਰੋ ਆ ਮਾਮਲਾ ਜਿਹੜਾ ਜਿਪਸਮ ਦੇ ਨਾਲ ਜੁੜਿਆ ਹੈ। ਹੁਣ ਜਿਹੜਾ ਜਿਪਸਮ ਵਾਲਾ ਮਸਲਾ ਹੈ, ਅੱਗੇ ਵੀ ਇੱਕ ਜਿਹੜੀ ਖੇਪ ਆਈ ਸੀ ਉਹ ਜਿਪਸਮ ਦੇ ਵਿੱਚੋਂ ਹੀ ਮੰਗਾਈ ਗਈ ਸੀਗੀ, ਤੇ ਉਹ ਵੀ ਬੰਦਾ ਮਾਝੇ ਚੋਂ ਚੁੱਕਿਆ ਗਿਆ ਸੀਗਾ। ਯਾਦ ਹੋਏਗਾ ਇੱਕ ਧਾਰਮਿਕ ਹਸਤੀ ਦਾ ਵੀ ਵਾਰ-ਵਾਰ ਜ਼ਿਕਰ ਆਇਆ ਸੀਗਾ, ਵਿਵਾਦਾਂ 'ਚ ਰਹਿਣ ਵਾਲੀ ਹਸਤੀ ਪਟਿਆਲੇ ਜ਼ਿਲ੍ਹੇ ਚੋਂ, ਕਿ ਇਹ ਬੰਦਾ ਉਹਨਾਂ ਦੇ ਘਰਾਂ ਹੀ ਠਹਿਰਦਾ ਹੈ। ਸਫਾਈ ਵੀ ਦੇਣੀ ਪਈ ਸੀ ਉਸ ਬਾਬੇ ਨੂੰ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉਹ ਜਿਪਸਮ ਦੇ ਵਿੱਚ ਹੀ ਇਹ ਆਈ ਹੈ। ਹੁਣ ਵਪਾਰ ਤੇ ਚੱਲਦੇ ਹੀ ਨੇ, ਕੌਮਾਂਤਰੀ ਵਪਾਰ ਥੋੜੀ ਰੁਕਦੇ ਆ, ਇਹ ਜਿਪਸਮ ਦੇ ਵਿੱਚ ਹੀ ਆਈ ਹੈ। ਯਾਨੀ ਜਿਪਸਮ ਕੀ ਹੁੰਦਾ ਕਿ ਖੇਤੀਬਾੜੀ ਦੇ ਨਾਲ ਹੀ ਜੁੜਿਆ ਪ੍ਰੋਡਕਟ ਆ, ਖੇਤੀ 'ਚ ਪਾਉਣ ਵਾਲਾ, ਜ਼ਮੀਨ ਤੇ ਪਾਉਣ ਵਾਲਾ। ਤਾਂ ਹੁਣ ਉਹ ਜਿਪਸਮ ਦੇ ਵਿੱਚ ਫੇਰ ਦੁਬਾਰਾ ਆਈ ਹੈ, ਤੇ ਦੁਬਾਰਾ ਫੇਰ ਪੰਜਾਬ ਦੇ ਨਾਲ ਹੀ ਜੁੜਿਆ ਮਸਲਾ ਹੈ। ਹੁਣ ਇਹ ਵੇਖਣਾ ਹੋਏਗਾ ਕਿ ਅੱਗੋਂ ਕਿਹੜਾ ਨਿਕਲਦਾ ਹੈ। ਪਰ ਇਹ ਸਾਫ਼ ਹੈ ਕਿ ਨਾ ਸਿਰਫ ਸਿੰਥੈਟਿਕ ਡਰੱਗ ਇਕੱਲੇ ਇੱਥੇ ਬਣ ਰਹੇ ਆ, ਆਸਿਓਂ ਪਾਸਿਓਂ ਵੀ ਆ ਰਹੇ ਆ। ਇਹਦਾ ਮਤਲਬ ਹੈ ਕਿ ਠੀਕ ਹੈ ਸਰਕਾਰ ਬਦਲੀ ਹੈ, ਠੀਕ ਹੈ ਕਿ ਇੱਕ ਡਰਾਵਾ ਜਿਹਾ ਜ਼ਰੂਰ ਉਹਨਾਂ ਨੇ ਦਿੱਤਾ, ਪਰ ਇੱਥੇ ਨਾ ਤੇ ਓਵਰਡੋਜ਼ ਦੇ ਨਾਲ ਜਿਹੜੀਆਂ ਮੌਤਾਂ ਹੁੰਦੀਆਂ ਨਾ ਤੇ ਉਹ ਰੁਕ ਪਾ ਰਹੀਆਂ, ਨਾ ਇਹਦਾ ਮਤਲਬ ਇਹ ਹੈ ਕਿ ਜਿਹੜੇ ਵਪਾਰੀ ਇਸ ਤਰ੍ਹਾਂ ਦਾ ਗੰਦਾ ਵਪਾਰ ਕਰਦੇ ਨੇ ਨਾ ਹੀ ਉਹ ਰੁਕ ਰਿਹਾ ਹੈ। ਸੋ ਸਭ ਤੋਂ ਵੱਡੀ ਗੱਲ ਹੈ ਕਿ DRI ਠੀਕ ਹੈ ਐਕਟਿਵ ਆ, ਕੁਝ ਮਾਮਲਿਆਂ 'ਚ ਸਫਲਤਾ ਹਾਸਲ ਕਰਦੀ ਹੈ, ਪਰ ਜਿਹੜਾ ਇਹ ਨੈਕਸਸ ਆ ਇਹਨੂੰ ਤੋੜਨ ਵਾਸਤੇ ਜਾਂ ਇਹ ਜਿਹੜੀ ਵੱਡੀ ਸਪਲਾਈ ਲਾਈਨ ਆ ਇਹਨੂੰ ਹਿੱਟ ਕਰਨ ਵਾਸਤੇ ਇੱਕ ਕੋਆਰਡੀਨੇਸ਼ਨ ਦੀ ਜ਼ਰੂਰਤ ਹੁੰਦੀ ਹੈ। ਕਿਉਂਕਿ ਲਾਅ ਐਂਡ ਆਰਡਰ ਅਲੱਗ-ਅਲੱਗ ਸਟੇਟ ਦਾ ਅਲੱਗ-ਅਲੱਗ ਥਾਂ ਤੇ ਕਹਿ ਲਓ ਕਿ ਅਧਿਕਾਰ ਖੇਤਰ ਦਾ ਮਸਲਾ ਹੋ ਜਾਂਦਾ ਹੈ। ਪੰਜਾਬ ਦਾ ਆਪਣਾ, ਹਰਿਆਣੇ ਦਾ ਆਪਣਾ, ਦਿੱਲੀ ਦਾ ਆਪਣਾ, ਰਾਜਸਥਾਨ ਦਾ ਆਪਣਾ ਤੇ ਗਾਂ ਗੁਜਰਾਤ ਦਾ ਆਪਣਾ। ਤਾਂ ਕਿੰਨੀਆਂ ਸਟੇਟਾਂ ਇਨਵੋਲਵ ਹੋ ਗਈਆਂ ਇਹਦੇ ਵਿੱਚ। ਤਾਂ ਇਸ ਕਰਕੇ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਜਿੰਨੀ ਮਰਜ਼ੀ ਮਗਜ਼ਮਾਰੀ ਕਰੀ ਜਾਓ, ਜਦ ਤੱਕ ਕੌਮੀ ਪੱਧਰ ਤੇ ਕੋਈ ਪਾਲਿਸੀ ਨਹੀਂ ਬਣਦੀ, ਇਹ ਫੇਲ ਹੀ ਫੇਲ ਸਿਸਟਮ, ਜੋ ਮਰਜ਼ੀ ਕਰ ਲੋ। ਕਿਉਂ? ਕਿਉਂਕਿ ਲਾਅ ਐਂਡ ਆਰਡਰ ਹਰੇਕ ਸਟੇਟ ਦਾ ਆਪਣਾ ਹੈ, ਉਹਦੇ ਆਪਣੇ ਅਧਿਕਾਰ ਖੇਤਰ ਦਾ ਮਸਲਾ ਹੈ। ਤਾਂ ਜਦ ਤੱਕ ਇੱਕ ਕੋਆਰਡੀਨੇਸ਼ਨ ਨਹੀਂ ਬਣੇਗਾ ਤਾਂ ਉਦੋਂ ਤੱਕ ਇਹ ਠੀਕ ਹੈ ਕਹਿ ਲਓ ਕਿ ਵਕਤ ਦਰ ਵਕਤ ਸਫਲਤਾ ਤੇ ਮਿਲ ਜਾਏਗੀ ਤੁਹਾਨੂੰ, ਕਿਤੇ ਨਾ ਕਿਤੇ ਗਾਏ ਬਗਾਏ ਤੁਹਾਨੂੰ ਸਫਲਤਾ ਮਿਲ ਜਾਏਗੀ। ਪਰ ਜੇ ਪੂਰਨ ਤੌਰ ਤੇ ਆਪਾਂ ਕਿਸੇ ਚੀਜ਼ ਨੂੰ ਕਹਿ ਲਓ ਕਿ ਨੁਕਸਾਨ ਪਹੁੰਚਾਉਣਾ ਹੈ, ਉਹਦੇ ਵਾਸਤੇ ਤੇ ਇਹੋ ਜਿਹੀਆਂ ਚੀਜ਼ਾਂ ਕਰਨੀਆਂ ਹੀ ਪੈਣ। ਜੀ ਮਿੰਟੂ ਜੀ, ਅਗਲੀ ਗੱਲ ਕਰੀਏ ਡੇਰਾ ਸਿਰਸਾ ਮੁਖੀ ਦੀ। ਪੰਜਾਬ ਪੁਲਿਸ ਤੋਂ ਬਚਣ ਵਾਸਤੇ ਫੇਰ ਅਦਾਲਤ 'ਚ ਚਲਾ ਗਿਆ ਰਾਮ ਰਹੀਮ। ਦੇਖੋ ਇਹਦਾ ਇਹਨਾਂ ਨੇ ਪ੍ਰੋਡਕਸ਼ਨ ਵਾਰੰਟ ਹਾਸਲ ਕੀਤਾ ਸੀਗਾ, ਤਾਂ ਪ੍ਰੋਡਕਸ਼ਨ ਵਾਰੰਟ ਨੂੰ ਫੇਰ ਚੈਲੰਜ ਕੀਤਾ ਗਿਆ ਕਿਉਂਕਿ ਉਹ ਕੈਦੀ ਹੁਣ ਹਾਈ ਕੋਰਟ ਦਾ, ਹਾਈ ਕੋਰਟ ਦੇ ਵਿੱਚ ਜਾਏਗਾ। ਉਹਦੀਆਂ ਅਪੀਲਾਂ ਜਿਹੜੀਆਂ ਹਾਈ ਕੋਰਟ ਦੇ ਵਿੱਚ ਚੱਲ ਰਹੀਆਂ ਨੇ, ਤਾਂ ਹਾਈ ਕੋਰਟ ਦੇ ਵਿੱਚ ਫੇਰ ਗੁਹਾਰ ਲਾਈ ਗਈ ਆ ਕਿ ਵੇਖੋ ਜੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਨਾ ਭੇਜਿਆ ਜਾਵੇ ਮੈਨੂੰ, ਬਲਕਿ ਆ ਜਿਹੜੀ ਚੱਲਦੀ ਅੱਜ ਕੱਲ ਵਰਚੁਅਲ ਕਰਾ ਦਿੰਦੇ ਨੇ ਪੇਸ਼ੀ, ਹੁਣ ਵਰਚੁਅਲ ਪੇਸ਼ੀ ਨੂੰ ਪਤਾ ਨਹੀਂ ਕੀ ਕਹਿੰਦੇ ਨੇ, ਪਰ ਉਹ ਲਾ ਕੇ ਕੈਮਰੇ ਵਗੈਰਾ ਉੱਥੋਂ ਹੀ ਪੇਸ਼ ਕਰਾ ਦਿੰਦੇ ਆ ਜੇਲ੍ਹ ਦੇ ਵਿੱਚ। ਉਹ ਚੱਲਦਾ ਸਾਰਾ ਕੁਛ, ਬੜੀਆਂ ਅਦਾਲਤਾਂ ਹੈਗੀਆਂ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਪੇਸ਼ੀਆਂ ਨੂੰ ਲੈਂਦੀਆਂ, ਉਹ ਸਿਸਟਮ ਲੱਗੇ ਹੋਏ ਨੇ। ਹੁਣ ਇਹਨਾਂ ਦਾ ਕਹਿਣਾ ਇਹ ਆ ਕਿ ਬਾਈ ਜੇ ਪੇਸ਼ੀ ਭੁਗਤਾਉਣੀ ਆ ਤੁਸੀਂ ਤਾਂ ਸਾਡੀ ਇੱਥੋਂ ਪੇਸ਼ੀ ਭੁਗਤਾ ਲਓ। ਪਰ ਮਸਲਾ ਇਹ ਆ ਕਿ ਸ਼ਾਇਦ ਉਹਨਾਂ ਨੂੰ ਡਰ ਹੋਏਗਾ ਜਿਹੜੇ ਇਹਨਾਂ ਦੀ ਲੀਗਲ ਟੀਮ ਵਾਲੇ ਆ ਕਿ ਜੇ ਇੱਕ ਵਾਰੀ ਇਹ ਚਲੇ ਗਿਆ ਡੇਰਾ ਮੁਖੀ, ਹੋ ਸਕਦਾ ਕਿ ਕੁਝ ਹੋਰ ਵੀ ਪੰਜਾਬ ਪੁਲਿਸ ਕਰ ਦੇ, ਕਿ ਮਸਲਾ ਕੁਝ ਇਸ ਕਿਸਮ ਦਾ ਆ ਕਿ ਇਹਦੇ ਵਿੱਚ ਅੱਗੇ ਜਾ ਕੇ ਕੁਝ ਵੀ ਹੋ ਸਕਦਾ। ਸੋ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਾਨੂੰਨ ਦੀ ਲੁਕਾ ਛਿਪੀ ਚੱਲਦੀ ਪਈ, ਲੁਕਣ ਮਚਾਈ ਜਿਸ ਤਰ੍ਹਾਂ ਖੇਡਦੇ ਹੁੰਦੇ ਬਚਪਨ ਦੇ ਵਿੱਚ ਬੱਚੇ, ਇਹ ਲੁਕਣ ਵਿੱਚ ਹੀ ਹੈ। ਇੱਥੋਂ ਪੰਜਾਬ ਪੁਲਿਸ ਕਹਿ ਲਓ ਕਿ ਕੋਸ਼ਿਸ਼ ਕਰਦੀ ਹੈ ਕਿ ਹਾਂ ਭਾਈ ਅਸੀਂ ਕਿਸੇ ਤਰੀਕੇ ਨਾਲ ਹਿਰਾਸਤ ਲੈ ਲਈਏ। ਤਾਂ ਹਿਰਾਸਤ ਦਾ ਮਤਲਬ ਕੀ ਹੁੰਦਾ ਕਿ ਉੱਥੇ ਫਿਰ ਪੁੱਛਗਿੱਛ ਜਿਹੜੀ ਹੈ ਵੱਖੋ ਵੱਖਰੇ ਤਰੀਕਿਆਂ ਨਾਲ ਹੋਏਗੀ। ਹੁਣ ਜਦੋਂ ਕੋਈ ਬੰਦਾ ਸਰੀਰਕ ਤੌਰ ਤੇ ਹੀ ਨਹੀਂ ਹੈਗਾ ਤੁਹਾਡੇ ਕੋਲ ਤਾਂ ਕੀ ਪੁੱਛਗਿੱਛ ਹੋਏਗੀ। ਹਾਲਾਂਕਿ ਅੱਗੇ ਵੀ ਇਹਨਾਂ ਨੇ ਹਾਸਲ ਕੀਤਾ ਸੀਗਾ ਇਸ ਤਰ੍ਹਾਂ ਦਾ ਰਾਹਤ ਵਾਲਾ ਕੰਮ, ਤਾਂ ਉਦੋਂ ਕੀ ਹੋਇਆ ਸੀਗਾ ਕਿ SIT ਨੂੰ ਜੇਲ੍ਹ 'ਚ ਜਾਣਾ ਪਿਆ ਸੀ। ਤਾਂ ਜੇਲ੍ਹ ਦੇ ਵਿੱਚ ਵੀ ਕੀ ਆ, ਸੀਮਤ ਸਮਾਂ ਤੁਹਾਡੇ ਕੋਲ, ਤੁਸੀਂ ਕੋਈ ਦਬਾਅ ਨਹੀਂ ਪਾ ਸਕਦੇ, ਨਾ ਮੈਂਟਲੀ ਨਾ ਫਿਜ਼ੀਕਲੀ। ਕਿਉਂ? ਕਿਉਂਕਿ ਜੇਲ੍ਹ ਦਾ ਇੱਕ ਕਾਇਦਾ ਹੈ। ਸੋ ਇਸ ਕਰਕੇ ਹਿਰਾਸਤ ਦੀ ਇੱਕ ਲੜਾਈ ਹੋ ਰਹੀ ਹੈ, ਔਰ ਉਹ ਲੜਾਈ ਜਿਹੜੀ ਹੈ ਕਾਨੂੰਨੀ ਚੌਖਟੇ 'ਚ ਹੀ ਦੋਨਾਂ ਧਿਰਾਂ ਵੱਲੋਂ ਲੜੀ ਜਾ ਰਹੀ। ਬਿਲਕੁਲ। ਅੱਛਾ ਮਿੰਟੂ ਜੀ, ਪੰਜਾਬ ਦੀ ਬਾਬਤ ਇੱਕ ਹੋਰ ਸਵਾਲ ਲੈਂਦੇ ਜਾਈਏ ਵੀ ਚਰਚਾ ਬੜੀ ਚੱਲੀ ਸੀ ਵੀ ਚੰਨੀ ਦੀ ਬੱਕਰੀ ਜਿਹੜਾ ਖਰੀਦਣ ਵਾਲਾ ਬੰਦਾ ਭਾਈ ਅੰਦਰ ਹੋ ਗਿਆ ਸੀ, ਹੁਣ ਸਵਾਲ ਦਾ ਹੱਲ ਹੋ ਗਿਆ ਇਹਦਾ? ਜੀ ਹਾਂਜੀ ਹਾਂਜੀ, ਨਹੀਂ ਨਹੀਂ ਬਿਲਕੁਲ ਬੜੇ ਸਾਡੇ ਪੰਜਾਬੀ ਚੈਨਲਾਂ ਨੇ ਬਹੁਤ ਹਿੰਮਤ ਮਾਰੀ ਹੈ, ਬੜਾ ਵੱਡਾ ਕਾਰਜ ਰੰਭਿਆ ਸੀਗਾ। ਤੇ ਪਹਿਲਾਂ ਤੇ ਹੈ ਕਿ ਉਹਨਾਂ ਨੂੰ ਇਸ ਸਫਲਤਾ ਤੇ ਵਧਾਈ ਦੇਣੀ ਬਣਦੀ ਹੈ, ਜਿੰਨੇ ਵੀ ਪੱਤਰਕਾਰ ਸੱਜਣਾ ਨੇ ਦਿਨ ਭਰ ਰਾਤ
ਕੰਮ ਕੀਤਾ ਇਹਦੇ ਤੇ ਅਣਥੱਕ ਮਿਹਨਤ। ਉਹਨਾਂ ਨੂੰ ਖਾਸ ਤੌਰ ਤੇ ਵਧਾਈ ਹੈ। ਜੀ। ਇਹ ਜਿਹੜੀ ਇੱਕ ਮਿਸਾਲੀ ਉਹਨਾਂ ਨੇ ਸਫਲਤਾ ਹਾਸਲ ਕੀਤੀ ਹੈ, ਇਹ ਪੱਤਰਕਾਰਤਾ ਦੇ ਇਤਿਹਾਸ ਦੇ ਵਿੱਚ ਦਰਜ ਕੀਤੀ ਜਾਏਗੀ। ਔਰ ਮੈਂ ਅਪੀਲ ਕਰਾਂਗਾ, ਗਾਂ ਕਿਤੇ ਵੀ ਮੰਚ ਮਿਲਿਆ ਜੀ। ਕਹਾਂਗਾ ਕਿ ਯੂਨੀਵਰਸਿਟੀਆਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਕੋਰਸ ਕਰਾਏ ਜਾਣ ਕਿ ਇਸ ਤਰ੍ਹਾਂ ਦੀ ਖੋਜੀ ਪੱਤਰਕਾਰਤਾ ਜਿਹੜੀ ਉਹ ਆਬਾਦ ਰਹੇ ਤੇ ਜ਼ਿੰਦਾਬਾਦ ਰਹੇ। ਦੇਖੋ ਗੱਲ ਕੀ ਹੈ ਕਿ ਲੱਗੇ ਹੋਏ ਸਨ ਕਿ ਬੱਕਰੀ ਦੇ ਸੱਜੇ ਪੈਰ 'ਚ ਝਾਂਜਰ ਹੈ, ਝਾਂਜਰ 'ਚ ਘੁੰਗਰੂ ਹੈ ਤੇ ਘੁੰਗਰੂ ਦੇ ਵਿੱਚ ਛਣਕਾਹਟ ਹੈ। ਜੀ। ਆਖਿਆ ਅੱਖ ਦੇ ਵਿੱਚ ਸੁਰਮਾ, ਬੱਕਰੀ ਦਾ ਮਟਕ ਮਟਕ ਤੁਰਨਾ ਆ। ਜੀ। ਪਤਾ ਨਹੀਂ ਕਿਆ ਕਿਆ ਤੁਕਬੰਦੀ ਚੱਲ ਰਹੀ ਸੀਗੀ। ਤਾਂ ਖੈਰ ਦੇਖੋ ਮਸਲਾ ਇਹੀ ਸੀਗਾ ਕਿ ਕੁਛ ਲੋਕ ਸਵਾਲ ਚੁੱਕ ਰਹੇ ਸਨ ਕਿ ਜਿਹੜਾ ਖਰੀਦਦਾਰ ਹੈ ਉਹਨੂੰ ਅੰਦਰ ਕਿਉਂ ਸੁੱਟਿਆ ਗਿਆ। ਉਹ ਗੱਲ ਦਾ ਕੋਈ ਕਿਸੇ ਕੋਲ ਜਵਾਬ ਹੀ ਨਹੀਂ ਸੀਗਾ। ਤਾਂ ਮਸਲਾ ਇਹ ਕਿ ਜਿਹੜਾ ਬੰਦਾ ਬੱਕਰੀ ਲੈ ਕੇ ਗਿਆ ਸੀਗਾ, ਦਰਅਸਲ ਉਹਦਾ ਇੱਕ ਝਗੜਾ ਚੱਲਦਾ ਸੀ ਆਪਣੇ ਹੀ ਭਰਾ ਦੇ ਨਾਲ। ਤਾਂ ਉਹਨੇ ਪਹਿਲਾਂ ਹੀ ਦਰਖਾਸਤ ਦੇ ਰੱਖੀ ਸੀਗੀ, ਤਾਂ 751 ਦੇ ਵਿੱਚ ਇਹਨੂੰ ਹਿਰਾਸਤ ਦੇ ਵਿੱਚ ਲਿਆ ਜਿਹੜਾ ਖਰੀਦਦਾਰ ਸੀਗਾ। ਉਸ ਤੋਂ ਬਾਅਦ ਫਿਰ ਉਹ ਥਾਣੇ ਰਾਤ ਕੱਟਦਾ। ਰਾਤ ਇਸ ਕਰਕੇ ਕੱਟਦਾ, ਪੁਲਿਸ ਵਾਲੇ ਬੜੇ ਚਲਾਕ ਹੁੰਦੇ ਨੇ, ਉਹਨਾਂ ਨੇ ਚੱਕਿਆ ਹੀ ਉਸ ਹਿਸਾਬ ਕਿਤਾਬ ਦੇ ਨਾਲ ਕਿ ਗਾਂ ਛੁੱਟੀ ਆ ਜਾਵੇ। ਇਸ ਕਰਕੇ ਉਹ ਬੰਦਾ ਹਿਰਾਸਤ ਦੇ ਵਿੱਚ, ਹਾਲਾਂਕਿ ਉਹ ਕਹਿੰਦਾ ਕਿ ਮੈਂ ਤੇ ਦੇਖੋ ਮਜ਼ਾਕ ਬੜਾ ਹੋ ਰਿਹਾ ਸੀਗਾ, ਮੈਨੂੰ ਇਹ ਲੱਗਿਆ ਕਿ ਨਹੀਂ ਚੰਨੀ ਸਾਹਿਬ ਨੇ ਜਿਹੜੀ ਬੱਕਰੀ ਸੋਈ ਆ ਤੇ ਉਹ ਮੈਂ ਇੱਥੇ ਲਿਆਵਾਂ ਤੇ ਗਰੀਬਾਂ ਨੂੰ ਦੁੱਧ ਪਿਆਵਾਂ। ਵੇਖੋ ਇਹੋ ਜਿਹੇ ਦਿਆਨਤਦਾਰ ਵੀ ਜਿਹੜੇ ਸਨਮਾਨ ਦੇ ਹੱਕਦਾਰ ਨੇ, ਜਿਹੜੇ ਲੋਕਾਂ ਬਾਰੇ ਇੰਨਾ ਸੋਚਦੇ ਆ ਕਿ ਕਿਸੇ ਨੂੰ ਕੱਲ ਨੂੰ ਡੇਂਗੂ ਹੋ ਜਾਵੇ, ਦੁੱਧ ਨਾ ਲੱਭੇ ਤੇ ਮੈਂ ਉਹ ਦੁੱਧ ਫ੍ਰੀ 'ਚ ਪਿਆਵਾਂਗਾ। ਪਰ ਰੌਲਾ ਇਹ ਹੈ ਕਿ ਅਸਲ ਦੇ ਵਿੱਚ ਉਸ ਬੰਦੇ ਨੂੰ ਹੁਣੀ ਹਿਰਾਸਤ 'ਚ ਕਿਉਂ ਲਿਆ। ਤਾਂ ਇਹਦੇ ਵਿੱਚ ਕਥਿਤ ਤੌਰ ਤੇ ਜਿਹੜੀ ਇੱਕ ਕਹਾਣੀ ਸਾਹਮਣੇ ਨਿਕਲਦੀ ਹੈ, ਕੁਝ ਖਬਰਾਂ ਵੀ ਛਪੀਆਂ ਨੇ ਇਹਦੇ ਬਾਬਤ ਕਿ ਅਸਲ ਦੇ ਵਿੱਚ ਉਹ ਬੰਦਾ ਜਿਹੜਾ ਖਰੀਦਦਾਰ ਆ ਚੰਨੀ ਫੈਮਿਲੀ ਦੇ ਇੱਕ ਮਤਲਬ ਮੈਂਬਰ ਦਾ ਡਰਾਈਵਰ ਜੀ। ਸੋ ਜਾਂਦੇ ਜਾਂਦੇ ਇੱਕ ਹੋਰ ਖਬਰ ਤੇ ਨਜ਼ਰ ਮਾਰਦੇ ਚਲੀਏ ਮਿੰਟੂ ਜੀ, ਜਿਹੜੀ ਕਿ ਕੌਮੀ ਮਸਲਿਆਂ ਨਾਲ ਜੁੜਦੀ ਆ। ਦੰਗਿਆਂ ਤੋਂ ਬਾਅਦ ਨਫ਼ਰਤੀ ਵੰਡ ਮਿੰਟੂ ਜੀ ਹੋਰ ਤੇਜ਼ ਹੋਈ ਹੈ। ਲੋਕਾਂ ਨੂੰ ਤੇ ਇਹ ਲੱਗਦਾ ਸੀ ਸ਼ਾਇਦ ਇਹ ਰੁਕ ਜੂਗਾ, ਥੰਮ ਜੂਗਾ ਕੰਮ, ਪਰ ਰੁਕਿਆ ਨਹੀਂ। ਇਹ ਦੇਖੋ ਦੋ ਚੀਜ਼ਾਂ ਨੇ, ਕੁਛ ਅੱਛਾ ਵੀ ਵਾਪਰਦਾ, ਕੁਛ ਮੰਦਾ ਵੀ ਵਾਪਰਦਾ। ਜੀ। ਸਾਡੀ ਸਾਡੀ ਅੱਖ ਹੁਣ ਕਿਸ ਤਰ੍ਹਾਂ ਦੀ ਹੈ ਤਾਂ ਅਸੀਂ ਕਿਸ ਨੂੰ ਤਵੱਜੋ ਦਿੰਦੇ ਹਾਂ, ਜਾਂ ਸਾਡੀ ਤਰਜੀਹ ਕੀ ਹੈ। ਮਸਲਾ ਤਵੱਜੋ ਤੇ ਤਰਜੀਹ ਦਾ ਹੁੰਦਾ ਹੈ, ਦੋ ਤੱਤੇ ਨੇ ਬੜੇ ਅਹਿਮ ਨੇ। ਹੁਣ ਦੇਖੋ ਜਿੱਥੇ ਜਹਾਂਗੀਰਪੁਰੀ ਦੇ ਵਿੱਚ ਦੰਗਾ ਹੋਇਆ ਸੀਗਾ, ਫਸਾਦ ਹੋਇਆ ਸੀਗਾ, ਉੱਥੇ ਕੱਲ ਲੋਕਾਂ ਨੇ ਰਲ ਕੇ, ਹਿੰਦੂਆਂ ਤੇ ਮੁਸਲਮਾਨਾਂ ਨੇ ਸ਼ਾਂਤੀ ਯਾਤਰਾ ਕੱਢੀ ਹੈ। ਜੀ। ਤਾਂ ਉਹ ਇੱਕ ਮਿਸਾਲ ਹੈ। ਉਹ ਕਹਿੰਦੇ ਦੰਗਾ ਨਹੀਂ ਤਿਰੰਗਾ। ਅੱਛੀ ਗੱਲ ਹੈ, ਕਿਆ ਬਾਤ। ਇਹ ਬਹੁਤ ਵਧੀਆ ਪਹਿਲ ਕਦਮੀ ਹੈ। ਤਾਂ ਜੀ। ਦੂਸਰੇ ਪਾਸੇ ਕਿਉਂਕਿ ਦਿੱਲੀ ਸ਼ਹਿਰ ਇੱਕ ਵੱਖਰੀ ਤਬੀਅਤ ਵੀ ਰੱਖਣ ਵਾਲਾ, ਕਿਉਂਕਿ ਕੁਝ ਪੜ੍ਹੇ ਲਿਖੇ ਲੋਕਾਂ ਦਾ ਫਰਕ ਤੇ ਪੈਂਦਾ। ਹਾਲਾਂਕਿ ਇੱਥੇ ਵੀ ਜਿਨ੍ਹਾਂ ਨੂੰ ਇਹਨਾਂ ਨੇ ਇਸ ਤਰ੍ਹਾਂ ਦੀ ਰਾਸ਼ਟਰਵਾਦਤਾ ਦੀ ਫੀਮ ਤੇ ਲਾ ਦਿੱਤਾ ਹੈ, ਅਫੀਮਚੀ ਬਣਾ ਦਿੱਤਾ ਹੈ, ਕਿ ਜਿਹਦੇ ਨਾਲ ਉਹ ਬੰਦਲ ਗਏ ਨੇ, ਜੀ। ਜਿਹਦੇ ਨਾਲ ਬਿਲਕੁਲ ਉਹ ਹੋਸ਼ੇ ਗਏ ਨੇ, ਜਿਹਦੇ ਨਾਲ ਉਹ ਆਪਣਾ ਮਾਨਸਿਕ ਤਵਾਜ਼ਨ ਇਸ ਪਾਸੇ ਲੈ ਗਏ ਕਿ ਉਹਨਾਂ ਨੂੰ ਬੰਦਾ ਨਹੀਂ, ਬੰਦੇ ਦਾ ਮਜ਼ਹਬ ਦੀਦਾ ਹੈ। ਤਾਂ ਇਹਨੂੰ ਜਨੂਨੀਅਤ ਦੀ ਇੱਕ ਇੰਤਹਾ ਕਹਾਂਗੇ। ਤਾਂ ਉਹ ਹੈਗੇ ਵੀ ਆ, ਪਰ ਬਹੁਤ ਸਾਰੇ ਲੋਕ ਇੱਥੇ ਪੜ੍ਹੇ ਲਿਖੇ ਤੇ ਸ਼ਾਂਤੀ ਨਾਲ ਰਹਿਣ ਵਾਲੇ ਵੀ ਹੈਗੇ ਆ। ਤਾਂ ਹੁਣ ਜਿਹੜਾ ਖਰਗੋਨ ਦੇ ਵਿੱਚ ਹੋਇਆ ਸੀਗਾ, ਮੱਧ ਪ੍ਰਦੇਸ਼ ਦੇ ਵਿੱਚ, ਉੱਥੇ ਇਹ ਆ ਕਿ ਮਸਲਾ ਜਿਹੜਾ ਉਹ ਬਣ ਗਿਆ ਹੁਣ ਕੁਝ ਇਸ ਕਿਸਮ ਦਾ ਕਿ ਅੱਜ ਸੰਕਲਪ ਦੀ ਇੱਕ ਵੀਡੀਓ ਮੈਂ ਦੇਖ ਰਿਹਾ ਸੀਗਾ ਕਿ ਸੰਕਲਪ ਲੈ ਰਹੇ ਨੇ ਕੁਝ ਲੋਕ ਕਿ ਨਹੀਂ ਜੀ, ਇਹ ਜਿਹੜੇ ਹੈਗੇ ਨੇ ਫਸਾਦੀ, ਖਾਸ ਤੌਰ ਤੇ ਸਿੱਧੇ ਤੌਰ ਤੇ ਮੈਂ ਕਹਾਂ ਤਾਂ ਇੱਕ ਭਾਈਚਾਰੇ ਦੇ ਲੋਕਾਂ ਨੂੰ ਕਿਹਾ ਗਿਆ ਕਿ ਅਸੀਂ ਇਹਨਾਂ ਦੇ ਕੋਲੋਂ ਨਾ ਤੇ ਕੋਈ ਚੀਜ਼ ਖਰੀਦਣੀ ਹੈ ਤੇ ਨਾ ਇਹਨਾਂ ਨੂੰ ਵੇਚਣੀ, ਮਤਲਬ ਕਿ ਵਪਾਰ ਦਾ ਬਾਈਕਾਟ। ਤਾਂ ਇਹ ਕਹਿ ਸਕਦੇ ਹਾਂ ਕਿ ਫਿਰਕਾ ਪ੍ਰਸਤੀ ਦੀ ਇੰਤਹਾ ਹੈ। ਇਹਦੋਂ ਵੱਧ ਤੇ ਅੱਗੇ ਫਿਰ ਇਸ ਮੁਲਕ ਦਾ ਕੁਰਾਏ ਪੈ ਜਾਣ ਵਾਲਾ ਕੋਈ ਪੱਖ ਰਹਿੰਦਾ ਹੀ ਨਹੀਂ, ਬਚਦਾ ਹੀ ਨਹੀਂ। ਤੇ ਜਦੋਂ ਤੁਸੀਂ ਇਸ ਪੱਧਰ ਤੇ ਨੀਚੇ ਉਤਰ ਜਾਓਗੇ, ਹੇਠਾਂ ਉਤਰ ਜਾਓਗੇ, ਕਿ ਤੁਹਾਨੂੰ ਹਰੇਕ ਮਜ਼ਹਬ ਦੇ ਵਿੱਚੋਂ ਬੰਦਾ ਜਿਹੜਾ ਫਸਾਦੀ ਨਜ਼ਰ ਆਏਗਾ, ਸਾਰੇ ਤੁਹਾਨੂੰ ਉਹੋ ਜਿਹੇ ਅੱਤਵਾਦੀ ਜਾਂ ਫਸਾਦੀ ਨਜ਼ਰ ਆਉਣਗੇ, ਤਾਂ ਕਹਾਣੀ ਫਿਰ ਖਰਾਬ ਹੀ। ਸੋ ਇਹ ਜਿਹੜੇ ਵਪਾਰਕ ਬਾਈਕਾਟ ਹੋ ਰਹੇ ਆ, ਤਾਂ ਉੱਥੇ ਵੀ ਚੰਗੇ ਲੋਕ ਤੇ ਹੋਣਗੇ ਨਾ, ਚੰਗੇ ਲੋਕ ਤੇ ਸਰ ਹਰੇਕ ਥਾਂ ਤੇ ਹੁੰਦੇ ਨੇ, ਚੰਗੇ ਲੋਕ ਕਦੇ ਖਤਮ ਨਹੀਂ ਹੁੰਦੇ। ਤਾਂ ਉੱਥੇ ਥੋੜੇ ਹੀ ਸਹੀ ਉਹਨਾਂ ਨੂੰ ਜ਼ਰੂਰ ਅੱਗੇ ਆਉਣਾ ਚਾਹੀਦਾ। ਇਹ ਜਿਹੜੇ ਬਾਈਕਾਟ ਵਗੈਰਾ ਹੋ ਰਹੇ ਆ, ਨਹੀਂ, ਇਹਨਾਂ ਨੂੰ ਰੱਦ ਕਰਨਾ ਚਾਹੀਦਾ, ਇਹਨਾਂ ਨੂੰ ਕਾਊਂਟਰ ਕਰਨਾ ਚਾਹੀਦਾ ਕਿ ਨਹੀਂ, ਇਹ ਗਲਤ ਆ। ਠੀਕ ਆ, ਸਿਆਸਤ ਨੇ ਲੜਾਇਆ, ਤਾਂ ਹੋਣਾ ਤੇ ਇਹ ਚਾਹੀਦਾ ਕਿ ਤੁਸੀਂ ਸਿਆਸਤ ਨੂੰ ਨਕਾਰ ਕੇ ਆਪਣੇ ਬੰਦੇ ਹੋਣ ਦਾ ਸਬੂਤ ਦਿਓ। ਪਰ ਤੁਸੀਂ
ਤੁਸੀਂ ਤੇ ਆਹ ਚੀਜ਼ਾਂ ਕਰਕੇ ਤੁਸੀਂ ਤੇ ਗੰਦੇ ਹੋਣ ਦਾ ਸਬੂਤ ਦੇ ਰਹੇ ਹੋ। ਹੂੰ। ਜੀ, ਜੀ, ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਅਹਿਮ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਧੰਨਵਾਦ ਜੀ। ਜੀ, ਜੀ। ਸੋ ਦਰਸ਼ਕੋ ਸਰੋਤੇ ਸਨ ਆਪਣੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਵਾਪਰੀਆਂ, ਭਾਰਤ ਦੇ ਵਿੱਚ ਵਾਪਰੀਆਂ ਕਈ ਅਹਿਮ ਘਟਨਾਵਾਂ ਤੇ ਖਾਸ ਖਬਰਾਂ ਬਾਰੇ ਆਪਾਂ ਨੂੰ ਖਾਸ ਜਾਣਕਾਰੀਆਂ ਦਿੱਤੀਆਂ ਨੇ। ਹੁਣ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਰੁਕਾਂਗੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਕਿਤੇ ਨਾ ਜਾਇਓ, ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਉਸ ਤੋਂ ਬਾਅਦ ਫਿਰ ਪਰਤਾਂਗੇ ਆਪਾਂ ਤੇ ਚਰਚਾ ਕਰਾਂਗੇ ਕੁਝ ਹੋਰ ਖਾਸ ਖਬਰਾਂ ਦੇ ਬਾਰੇ। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਕੁਝ ਹੋਰ ਖਾਸ ਖਬਰਾਂ ਤੇ ਵੀ ਆਪਾਂ ਨਜ਼ਰ ਮਾਰਦੇ ਚੱਲਦੇ ਹਾਂ ਜੀ। ਸ਼ੁਰੂਆਤ ਕਰਦੇ ਹਾਂ ਪਾਕਿਸਤਾਨ ਤੋਂ। ਪਾਕਿਸਤਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਸ਼ਮੀਰ ਦੌਰੇ ਅਤੇ ਚਨਾਬ ਨਦੀ ਤੇ ਹਾਈਡ੍ਰੋਲਿਕ ਇਲੈਕਟ੍ਰਿਕ ਪ੍ਰੋਜੈਕਟਾਂ ਦੇ ਨਿਰਮਾਣ ਦੇ ਲਈ ਨੀਂਹ ਪੱਥਰ ਰੱਖਣ ਤੇ ਇਤਰਾਜ਼ ਜਤਾ ਦਿੱਤਾ ਹੈ। ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਇਹ ਸਿੰਧੂ ਜਲ ਸੰਧੀ ਦੀ ਸਿੱਧੀ ਉਲੰਘਣਾ ਹੈ। ਦੱਸਣਾ ਇਹ ਬਣਦਾ ਹੈ ਕਿ ਭਾਰਤ ਵੱਲੋਂ ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਖਤਮ ਕੀਤੇ ਜਾਣ ਤੋਂ ਬਾਅਦ ਮੋਦੀ ਦਾ ਇਹ ਪਹਿਲਾ ਦੌਰਾ ਸੀ, ਜਿਹਦੇ ਤੇ ਪਾਕਿਸਤਾਨ ਨੇ ਇਤਰਾਜ਼ ਜਤਾਇਆ ਹੈ। ਗੱਲ ਕਰਦੇ ਹਾਂ ਸ਼੍ਰੀਲੰਕਾ ਦੀ। ਸ਼੍ਰੀਲੰਕਾ ਦੇ ਵਿੱਚ ਆਰਥਿਕ ਸੰਕਟ ਦੇ ਚੱਲਦਿਆਂ 15 ਹੋਰ ਲੋਕ ਉੱਥੋਂ ਕਿਸ਼ਤੀ ਦੇ ਰਾਹੀਂ ਸੋਮਵਾਰ ਨੂੰ ਤਾਮਿਲਨਾਡੂ ਪੁੱਜੇ ਸਨ, ਜਿਨ੍ਹਾਂ ਦੇ ਵਿੱਚ 4 ਬੱਚੇ ਸ਼ਾਮਲ ਨੇ। ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੀਲੰਕਾਈ ਤਾਮਿਲ ਲੋਕ ਇੱਥੇ ਧਨੁਸ਼ਕੋਡੀ ਦੇ ਅਰਚਲ ਮੁਨਾਈ ਪਹੁੰਚੇ ਨੇ ਅਤੇ ਪੁਲਿਸ ਨੂੰ ਉਹਨਾਂ ਨੂੰ ਮੰਡਪ ਕੈਂਪ ਦੇ ਵਿੱਚ ਲਿਜਾਣਾ ਪਿਆ। ਪੁਲਿਸ ਜਾਂਚ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ 5 ਔਰਤਾਂ ਨੇ ਤੇ 6 ਮਰਦ ਨੇ, ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਦੇਸ਼ ਸ਼੍ਰੀਲੰਕਾ ਦੇ ਵਿੱਚ ਆਰਥਿਕ ਸੰਕਟ ਹੈ ਤੇ ਇਸ ਕਰਕੇ ਉੱਥੇ ਖਾਣ ਪੀਣ ਨੂੰ ਕੁਛ ਨਹੀਂ, ਤੇ ਜਿਹੜੀਆਂ ਖਾਦ ਪਦਾਰਥਾਂ ਦੀਆਂ ਕੀਮਤਾਂ ਨੇ ਉਹਨਾਂ ਦੇ ਵਿੱਚ ਬੇਤਹਾਸ਼ਾ ਵਾਧਾ ਹੋ ਗਿਆ ਹੈ, ਜਿਹੜਾ ਪਹਿਲਾਂ ਕਦੇ ਨਹੀਂ ਸੀ ਹੋਇਆ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੇ ਵਿੱਚ ਹੁਣ ਉਹਨਾਂ ਵਾਧਾ ਦੇ ਕੇ ਖਰੀਦਣ ਦੀ ਸਮਰੱਥਾ ਜਿਹੜੀ ਆ ਉਹ ਨਹੀਂ ਬਚੀ ਹੈ। ਸੋ ਕਿਸ਼ਤੀ ਰਾਹੀਂ ਤਾਮਿਲਨਾਡੂ ਪਹੁੰਚੇ ਨੇ। ਦੱਸਣਾ ਇਹ ਬਣਦਾ ਕਿ ਇਹਨਾਂ 15 ਲੋਕਾਂ ਦੇ ਆਉਣ ਨਾਲ ਹਾਲੀਆ ਦਿਨਾਂ ਦੇ ਵਿੱਚ ਭਾਰਤ ਪਹੁੰਚਣ ਵਾਲੇ ਜਿਹੜੇ ਸ਼੍ਰੀਲੰਕੀ ਲੋਕ ਆ, ਉਹਨਾਂ ਦੀ ਗਿਣਤੀ ਤਕਰੀਬਨ 100 ਦੇ ਨੇੜੇ ਹੋ ਚੁੱਕੀ ਹੈ। ਰੁਕ ਕਰਦੇ ਹਾਂ ਭਾਰਤ ਦੇ ਨਾਲ ਜੁੜੀਆਂ ਕੁਝ ਖਬਰਾਂ ਦੀ। ਗੱਲ ਕਰਦੇ ਹਾਂ ਕਰਨਾਟਕ ਦੀ। ਕਰਨਾਟਕ ਦੇ ਵਿੱਚ ਧਾਰਮਿਕ ਲਿਬਾਸਾਂ ਨੂੰ ਲੈ ਕੇ ਜਿਹੜੇ ਵਿਵਾਦ ਹੋ ਰਹੇ ਨੇ ਉਹ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ। ਕਰਨਾਟਕ ਦੇ ਵਿੱਚ ਹਿਜਾਬ ਤੋਂ ਬਾਅਦ ਬਾਈਬਲ ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਬੰਗਲੌਰ ਦੇ ਕਲੈਰੈਂਸ ਹਾਈ ਸਕੂਲ ਦੀ ਗੱਲ ਹੈ, ਜਿੱਥੇ ਪ੍ਰਬੰਧਕਾਂ ਨੇ ਸਰਕੂਲਰ ਜਾਰੀ ਕੀਤਾ ਹੈ ਕਿ ਜਿਸ ਦੇ ਵਿੱਚ ਸਰਕੂਲਰ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਬੱਚਿਆਂ ਨੂੰ ਬਾਈਬਲ ਲਿਆਉਣਾ ਜ਼ਰੂਰੀ ਹੈ। ਸਕੂਲ ਦੇ ਇਸ ਫੈਸਲੇ ਦੇ ਖਿਲਾਫ ਕੁਝ ਹਿੰਦੂ ਜਥੇਬੰਦੀਆਂ ਨੇ ਵਿਰੋਧ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਹ ਰਾਈਟ ਟੂ ਐਜੂਕੇਸ਼ਨ ਐਕਟ ਦੇ ਬਿਲਕੁਲ ਉਲਟ ਹੈ। ਸੋ ਕਰਨਾਟਕ ਦੀਆਂ ਇਹ ਖਬਰਾਂ ਨੇ ਜਿੱਥੇ ਹਿਜਾਬ ਵਿਵਾਦ ਤੋਂ ਬਾਅਦ ਬਾਈਬਲ ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਬੰਗਾਲ ਦੀ ਗੱਲ ਕਰਦੇ ਹਾਂ। ਬੜੀ ਮੰਦਭਾਗੀ ਖਬਰ ਆ ਰਹੀ ਹੈ, ਬੰਗਾਲ ਦੇ ਨਾਲ ਜੁੜੀ ਹੈ। ਬੰਗਾਲ ਦੇ ਵਿੱਚ ਇੱਕ ਇਲਾਕੇ ਦੇ ਵਿੱਚ 14 ਸਾਲਾ ਕੁੜੀ ਨੇ ਖੁਦਕੁਸ਼ੀ ਕਰ ਲਈ ਹੈ। ਇਸ ਕੁੜੀ ਨੇ ਆਪਣੇ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ, ਪਰ ਮੁਲਜ਼ਮ ਨੇ ਉਸ ਨੂੰ ਸ਼ਿਕਾਇਤ ਵਾਪਸ ਨਾ ਲੈਣ ਤੇ ਜਬਰ ਜਨਾਹ ਕਰਨ ਅਤੇ ਪਰਿਵਾਰ ਦਾ ਕਤਲ ਕਰਨ ਦੀ ਧਮਕੀ ਦੇ ਦਿੱਤੀ। ਇਸ ਤੋਂ ਬਾਅਦ ਇਸ ਕੁੜੀ ਨੇ ਖੁਦ ਨੂੰ ਅੱਗ ਲਗਾ ਲਈ। ਪੀੜਤ ਪਰਿਵਾਰ ਨੇ ਘਟਨਾ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਪਤਾ ਲੱਗਿਆ ਹੈ ਕਿ ਮਾਇਨਾਗੁਰੀ ਇੱਕ ਇਲਾਕਾ, ਤੇ ਇਸ ਇਲਾਕੇ ਦੇ ਵਿੱਚ ਇੱਕ ਵਿਅਕਤੀ ਨੇ ਆਪਣੀ ਬੱਚੀ ਦੇ ਨਾਲ ਇੱਕ ਕੁੜੀ ਦੇ ਨਾਲ ਕਥਿਤ ਜਬਰ ਜਨਾਹ ਦੀ ਕੋਸ਼ਿਸ਼ ਕੀਤੀ ਸੀ, ਜਦੋਂ ਘਰ ਦੇ ਵਿੱਚ ਇਕੱਲੀ ਸੀ। ਉਸ ਤੋਂ ਬਾਅਦ ਕੁੜੀ ਨੇ ਰੌਲਾ ਪਾ ਦਿੱਤਾ ਸੀ ਤੇ ਮੁਲਜ਼ਮ ਫਰਾਰ ਹੋ ਗਿਆ ਸੀ। ਪਰਿਵਾਰ ਨੇ ਪੁਲਿਸ ਕੋਲੇ ਪਹੁੰਚ ਕੀਤੀ, ਸ਼ਿਕਾਇਤ ਦਰਜ ਕਰਵਾਈ ਗਈ ਅਤੇ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ, ਪਰ ਬਾਅਦ ਦੇ ਵਿੱਚ ਉਹਨੂੰ ਜ਼ਮਾਨਤ ਮਿਲ ਗਈ। ਇਸ ਤੋਂ ਬਾਅਦ 2 ਵਿਅਕਤੀ ਇਸ ਕੁੜੀ ਦੇ ਪੀੜਤ ਕੁੜੀ ਦੇ ਪਰਿਵਾਰ ਕੋਲੇ ਆਉਂਦੇ ਨੇ ਤੇ ਉਹ ਧਮਕੀ ਦਿੰਦੇ ਨੇ ਕਿ ਆਪਣੀ ਸ਼ਿਕਾਇਤ ਵਾਪਸ ਲਓ, ਨਹੀਂ ਤਾਂ ਉਹਦੇ ਨਾਲ ਜਬਰ ਜਨਾਹ ਕੀਤਾ ਜਾਊਗਾ ਤੇ ਉਸਦੇ ਸਾਰੇ ਪਰਿਵਾਰ ਦੇ ਮੈਂਬਰਾਂ ਦਾ ਕਤਲ ਕਰ ਦਿੱਤਾ ਜਾਊਗਾ। ਇਸ ਤੋਂ ਬਾਅਦ ਲੜਕੀ ਘਬਰਾ ਗਈ, ਸਹਿਮ ਦੇ ਵਿੱਚ ਆ ਗਈ, ਖੌਫਜ਼ਦਾ ਹੋ ਗਈ ਤੇ ਉਸਨੇ ਅਗਲੇ ਦਿਨ ਦੱਸਿਆ ਜਾ ਰਿਹਾ ਕਿ ਆਪਣੇ ਆਪ ਨੂੰ ਅੱਗ ਲਗਾ ਲਈ, ਪਰ ਉਸ ਨੂੰ ਬਚਾ ਲਿਆ ਗਿਆ ਸੀ। ਜਦੋਂ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਹੜਾ ਕਿ ਜਲਪਾਈਗੁੜੀ ਦੇ ਵਿੱਚ ਇਲਾਕੇ ਦੇ ਵਿੱਚ ਦੱਸਿਆ ਗਿਆ, ਤਾਂ ਉੱਥੇ ਦਾਖਲ ਕਰਵਾਇਆ ਗਿਆ, ਪਰ ਬਾਅਦ ਦੇ ਵਿੱਚ ਉਸ ਨੂੰ ਉੱਤਰੀ ਬੰਗਾਲ ਮੈਡੀਕਲ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ। ਪਰ ਉਸ ਕੁੜੀ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਇਸ ਦਰਦਨਾਕ ਹਾਦਸੇ ਦੇ ਵਿੱਚ ਅੱਗ ਲੱਗਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਗੱਲ ਕਰਦੇ ਹਾਂ ਬੰਬੇ ਹਾਈ ਕੋਰਟ ਦੀ ਤੇ ਨਵਨੀਤ ਰਾਣਾ ਜੋੜੇ ਦੀ। ਬੰਬੇ ਹਾਈ ਕੋਰਟ ਨੇ ਹਨੂਮਾਨ ਚਾਲੀਸਾ ਵਿਵਾਦ ਦੇ ਵਿੱਚ ਗ੍ਰਿਫਤਾਰ ਅਮਰਾਵਤੀ ਦੀ ਸੰਸਦ ਮੈਂਬਰ ਨਵਨੀਤ ਰਾਣਾ ਅਤੇ ਉਹਨਾਂ ਦੇ ਪਤੀ ਅਤੇ ਵਿਧਾਇਕ ਰਵੀ ਰਾਣਾ ਵੱਲੋਂ ਐਫਆਈਆਰ ਰੱਦ ਕਰਨ ਦੀ ਮੰਗ ਕਰਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਰਾਣਾ ਜੋੜੇ ਨੇ ਆਪਣੇ ਖਿਲਾਫ ਧਾਰਾ 353 ਦੇ ਤਹਿਤ ਦਰਜ 2 ਐਫਆਈਆਰਸ ਦੇ ਵਿੱਚੋਂ ਇੱਕ ਐਫਆਈਆਰ ਰੱਦ ਕਰਵਾਉਣ ਦੇ ਲਈ ਬੰਬੇ ਹਾਈ ਕੋਰਟ ਦੇ ਕੋਲ ਪਹੁੰਚ ਕੀਤੀ ਸੀ, ਪਰ ਅਦਾਲਤ ਨੇ ਐਫਆਈਆਰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਰਾਣਾ ਜੋੜੇ ਨੂੰ ਹਨੂਮਾਨ ਚਾਲੀਸਾ ਦੇ ਪਾਠ ਸੰਬੰਧੀ ਵਿਵਾਦ ਨੂੰ ਲੈ ਕੇ ਵੱਖ-ਵੱਖ ਦੋਸ਼ਾਂ ਦੇ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਜਸਟਿਸ ਪੀਬੀ ਵਰਾਲੇ ਅਤੇ ਜਸਟਿਸ ਐਸਐਮ ਮੋਦਕ ਦੇ ਬੈਂਚ ਨੇ ਸੁਣਵਾਈ ਕਰਦਿਆਂ ਇਹ ਗੱਲ ਕਹੀ ਹੈ ਕਿ ਪਟੀਸ਼ਨ ਦੇ ਵਿੱਚ ਕੋਈ ਦਮ ਨਹੀਂ ਹੈ। ਜਾਂਦਿਆਂ ਦੀ ਗੱਲ ਕਰਦੇ ਹਾਂ ਪੀਆਰਟੀਸੀ ਦੀਆਂ ਬੱਸਾਂ ਦੀ, ਜਿਹੜੀਆਂ ਕਿ ਹੁਣ ਧੂੜ ਫੱਕ ਰਹੀਆਂ ਨੇ। ਪੀਆਰਟੀਸੀ ਡਿਪੂ ਫਰੀਦਕੋਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਭੇਜੀਆਂ ਗਈਆਂ 31 ਨਵੀਆਂ ਬੱਸਾਂ ਦੇ ਵਿੱਚੋਂ 15 ਨੂੰ ਹਾਲੇ ਤੇਲ ਹੀ ਨਹੀਂ ਮਿਲਿਆ। ਤੇਲ ਨਾ ਮਿਲਣ ਕਰਕੇ ਇਹ ਬੱਸਾਂ ਅੱਡੇ ਦੇ ਵਿੱਚ ਖੜੀਆਂ ਨੇ।
ਪਤਾ ਇਹ ਲੱਗਿਆ ਹੈ, ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ, ਪੰਜਾਬੀ ਟ੍ਰਿਬਿਊਨ ਦੇ ਵਿੱਚ ਇਹ ਰਿਪੋਰਟ ਸ਼ਾਇਆ ਕੀਤੀ ਗਈ ਹੈ ਤੇ ਇਹ ਰਿਪੋਰਟ ਇਹ ਗੱਲ ਕਹਿੰਦੀ ਹੈ ਕਿ ਡੀਜ਼ਲ ਤੇ ਚੱਲਦੀਆਂ ਨੇ ਅਤੇ ਪ੍ਰਦੂਸ਼ਣ ਕੰਟਰੋਲ ਕਰਨ ਦੇ ਲਈ ਹਰ ਬੱਸ ਦੇ ਵਿੱਚ 60 ਲੀਟਰ ਐਡ ਫਿਊਲ ਯਾਨੀ ਕਿ ਵਿਸ਼ੇਸ਼ ਤੇਲ ਭਰਿਆ ਜਾਂਦਾ ਹੈ। ਡਿਪੂ ਦੇ ਵਿੱਚ ਇਹ ਤੇਲ ਲੋੜ ਮੁਤਾਬਕ ਉਪਲਬਧ ਨਹੀਂ ਹੈ, ਜਿਸ ਕਰਕੇ ਇਹ ਬੱਸਾਂ ਸੜਕਾਂ ਤੇ ਚੱਲਣ ਤੋਂ ਅਸਮਰਥ ਨੇ। ਪਤਾ ਇਹ ਵੀ ਲੱਗਿਆ, ਜਿਹੜੀਆਂ ਡਿਪਾਰਟਮੈਂਟ ਚੋਂ ਗੱਲਾਂ ਨਿਕਲੀਆਂ ਨੇ, ਕਿ ਇਹ ਜਿਹੜਾ ਦੂਜੀਆਂ ਬੱਸਾਂ ਨੇ ਜਿਹੜੀਆਂ ਚੱਲ ਰਹੀਆਂ ਨੇ, ਉਹਨਾਂ ਦੇ ਵਿੱਚ ਵੀ ਜਿਹੜਾ ਫਿਊਲ ਹੈ ਉਹ ਕੁਝ ਦਿਨਾਂ ਦੇ ਲਈ ਬਚਿਆ ਹੈ ਤੇ ਸੰਭਾਵਨਾ ਇਹ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ 15 ਦਿਨਾਂ ਦੇ ਵਿੱਚ ਜਾਂ 10 ਕੁ ਦਿਨਾਂ ਦੇ ਵਿੱਚ 15 ਹੋਰ ਬੱਸਾਂ ਜਿਹੜੀਆਂ ਉਹ ਸੜਕ ਤੇ ਉਤਰ ਜਾਣਗੀਆਂ। ਸਰਕਾਰ ਵੱਲੋਂ ਭੇਜੀਆਂ ਗਈਆਂ ਇਹ ਬੱਸਾਂ ਪੰਜਾਬ ਅਤੇ ਗੁਆਂਢੀ ਸੂਬਿਆਂ ਦੇ ਲੰਬੇ ਰੂਟਾਂ ਤੇ ਚੱਲੀਆਂ ਸਨ, ਜਿਸ ਤੋਂ ਬਾਅਦ ਪੀਆਰਟੀਸੀ ਨੂੰ ਰੋਜ਼ਾਨਾ 4 ਲੱਖ ਰੁਪਏ ਦੀ ਆਮਦਨ ਵਧਣ ਦੀ ਸੰਭਾਵਨਾ ਸੀ। ਡਿਪੂ ਦੇ ਵਿੱਚ ਪਿਛਲੇ 26 ਦਿਨਾਂ ਤੋਂ ਐਡ ਫਿਊਲ ਖਤਮ ਹੈ ਤੇ ਇਸ ਸੰਬੰਧੀ ਪੱਤਰ ਵਿਹਾਰ ਹੋਣ ਦੇ ਬਾਵਜੂਦ ਡਿਪੂ ਦੇ ਵਿੱਚ ਬੱਸਾਂ ਦੇ ਲਈ ਲੋੜੀਂਦਾ ਤੇਲ ਨਹੀਂ ਪੁੱਜਿਆ। ਸੋ ਇਸ ਤੋਂ ਤੁਸੀਂ ਸਿੱਧਾ ਅੰਦਾਜ਼ਾ ਲਾ ਸਕਦੇ ਹੋ ਕਿ ਜੇਕਰ ਇਹ ਬੱਸਾਂ ਬੰਦ ਹੁੰਦੀਆਂ ਨੇ ਤੇ 4 ਲੱਖ ਰੁਪਏ ਦੀ ਆਮਦਨ ਤਾਂ ਘਟਣੀ ਹੈ ਪੀਆਰਟੀਸੀ ਨੂੰ, ਤੇ ਇਹਦਾ ਜਿਹੜਾ ਲਾਹਾ ਵਾ ਉਹ ਜਿਹਨੂੰ ਸਿਆਸੀ ਪਾਰਟੀਆਂ ਟਰਾਂਸਪੋਰਟ ਮਾਫੀਆ ਕਹਿੰਦੇ ਆ, ਉਹਨਾਂ ਨੂੰ ਮਿਲਣਾ ਵਾ। ਸੋ ਇਹਨਾਂ ਚੀਜ਼ਾਂ ਤੇ ਨਕੇਲ ਕਿਹਨੇ ਪਾਉਣੀ ਹੈ, ਇਹ ਪ੍ਰਬੰਧ ਕਿਹਨੇ ਕਰਨਾ, ਇਹ ਸਰਕਾਰ ਦੇ ਕੰਮ ਨੇ। ਉਮੀਦ ਹੈ ਕਿ ਸਰਕਾਰ ਇਹਨਾਂ ਗੱਲਾਂ ਤੇ ਗੌਰ ਜ਼ਰੂਰ ਕਰੇਗੀ। ਸੋ ਪ੍ਰੋਗਰਾਮ ਖਬਰ ਦੀ ਨਜ਼ਰ ਦੇ ਵਿੱਚ ਅੱਜ ਤੱਕ ਲਈ ਇੰਨਾ ਹੀ। ਜਾਂਦੇ ਜਾਂਦੇ ਸਾਡੇ ਸਪਾਂਸਰਸ ਦੇ ਉੱਤੇ ਇੱਕ ਨਜ਼ਰ ਫੇਰ ਮਾਰਦੇ ਹਾਂ ਆਪਾਂ, ਤੇ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਅਮਰੀਕਾ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਜਾਣਕਾਰੀਆਂ ਦੇਣਗੇ ਹਰਜੋਤ ਸਿੰਘ ਖਾਲਸਾ ਜੀ, ਤੇ ਉਹਨਾਂ ਦਾ ਸਾਥ ਦੇਣਗੇ ਰਾਜ ਕਰਮਵੀਰ ਸਿੰਘ ਜੀ। ਜਾਂਦੇ ਜਾਂਦੇ ਇੱਕ ਨਜ਼ਰ ਸਪਾਂਸਰਸ ਦੇ ਉੱਤੇ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਸਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ, ਤੁਹਾਨੂੰ ਵਧੀਆ ਸਹੂਲਤ ਦੇਣਗੇ। 408 272 2500 ਤੇ ਸੰਪਰਕ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਸਲਾਹ ਕਰਨੀ ਹੈ, ਸਵਾਲ ਕਰਨਾ ਹੈ, ਕੁਝ ਵੀ ਪੁੱਛਣਾ ਤਾਂ ਨੰਬਰ ਡਾਇਲ ਕੀਤਾ ਜਾ ਸਕਦਾ ਜੀ 415 909 0503। ਕ੍ਰਿਸ਼ਨ ਤਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵਕਾਵਿਲ, ਹਰਨੇਕ ਸਿੰਘ ਪਾਬਲਾ ਰੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਵੀ ਕਰਦੇ ਨੇ। ਨਿਮਾ ਸੋਹਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਲੋਕੇਸ਼ਨ ਹੈ ਜੀ ਸੈਂਟਾ ਨੇਲਾ ਦੀ, ਤੇ ਨੰਬਰ ਹੈ ਇਹਨਾਂ ਦਾ 209 277 0113। ਵੈਸਟ ਕੋਸਟ ਟਰੱਕ ਸਕੂਲ ਵਾਲੇ ਜੀ ਟਟਵਾਲ ਦੇ ਨਾਲ ਟਰੱਕ ਸਿੱਖਣ ਦੇ ਲਈ ਸੰਪਰਕ ਕੀਤਾ ਜਾ ਸਕਦਾ। ਨੰਬਰ ਹੈ ਜੀ 559 800 0590। ਜ਼ੈਂਡਰ ਗਰੁੱਪ ਵਾਲਿਆਂ ਦੇ ਨਾਲ ਸੰਪਰਕ ਕਰ ਸਕਦੇ ਹੋ। ਹੋਮ ਲੋਨ ਲੈਣਾ ਹੈ, ਘਰ ਖਰੀਦਣਾ ਜਾਂ ਘਰ ਵੇਚਣਾ ਹੈ, ਵਧੀਆ ਤੁਹਾਨੂੰ ਸਹੂਲਤ ਦੇਣਗੇ, ਵਧੀਆ ਜੀ ਸੇਵਾਵਾਂ ਦੇਣਗੇ। ਨੰਬਰ ਹੈ ਜੀ 855 905 2575। ਜਾਂਦੇ ਜਾਂਦੇ ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਚੱਲੀਏ। ਕੁਝ ਦਰਸ਼ਕ, ਕੁਝ ਸਰੋਤੇ ਸਾਨੂੰ ਹਮੇਸ਼ਾ ਪੁੱਛਦੇ ਨੇ, ਸਵਾਲ ਕਰਦੇ ਨੇ ਕੁਝ ਕਿ ਪ੍ਰੋਗਰਾਮਾਂ ਦਾ ਜਿਹੜਾ ਸਮਾਂ ਉਹ ਬਦਲ ਦਿੱਤਾ ਗਿਆ। ਜੀ ਹਾਂ, ਸਾਡੇ ਕੁਝ ਆਰਜੇਸ, ਕੁਝ ਨਿਊਜ਼ ਐਨਾਲਿਸਟ ਛੁੱਟੀ ਤੇ ਗਏ ਹੋਏ ਨੇ, ਕੁਝ ਦੇ ਪਰਸਨਲ ਰੁਝੇਵੇਂ ਨੇ, ਇਸ ਕਰਕੇ ਪ੍ਰੋਗਰਾਮਾਂ ਦੀ ਜਿਹੜੀ ਸਮਾਂ ਤਬਦੀਲੀ ਹੈ ਉਹ ਤੁਹਾਨੂੰ ਪਹਿਲਾਂ ਵੀ ਹਰਜੋਤ ਸਿੰਘ ਜੀ, ਰਾਜ ਕਰਮਵੀਰ ਸਿੰਘ ਜੀ, ਬਲਵਿੰਦਰ ਕੌਰ ਜੀ ਨੇ ਤੁਹਾਨੂੰ ਦੱਸਿਆ। ਹੁਣ ਵੀ ਤੁਸੀਂ ਨੋਟ ਕਰ ਸਕਦੇ ਹੋ। ਪ੍ਰੋਗਰਾਮ ਖਬਰ ਤੇ ਨਜ਼ਰ ਸਵੇਰੇ 8 ਵਜੇ ਤੋਂ 9 ਵਜੇ ਤੱਕ ਚੱਲਦਾ ਜੀ। ਮਿੰਟੂ ਗੁਰਸਰੀਆ ਜੀ ਇਹਦੇ 'ਚ ਆਪਣੀ ਹਾਜ਼ਰੀ ਲਵਾਇਆ ਕਰਨਗੇ। ਪੰਜਾਬ, ਭਾਰਤ, ਸਿਆਸਤ ਦੇ ਨਾਲ ਜੁੜੀਆਂ ਅਹਿਮ ਘਟਨਾਵਾਂ ਬਾਰੇ ਆਪਾਂ ਨੂੰ ਜਾਣਕਾਰੀਆਂ ਦਿਆ ਕਰਨਗੇ। ਸੋ ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਸੁਣਦੇ ਸੁਣਾਉਂਦੇ ਰਹੋ ਪੰਜਾਬੀ ਰੇਡੀਓ USA। ਸਤਿ ਸ੍ਰੀ ਅਕਾਲ।